ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੁਲਾਈ ਦੀ 9 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਸਪੈਸ਼ਲੀ ਫॉर ਟਰੱਕਿੰਗ ਹੁੰਦਾ ਉਹ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ ਅਮਰਜੀਤ ਸਿੰਘ ਸਟਾਕਟਨ ਅਮਰਜੀਤ ਸਿੰਘ ਸਤਨਾਮ ਸਿੰਘ ਮਲਕੀਤ ਸਿੰਘ ਪਾਬਲਾ ਪਰਮਜੀਤ ਕੌਰ ਪਾਬਲਾ ਅਮਰਜੀਤ ਸਿੰਘ ਦਸਾਂਝ ਜਰਨੈਲ ਸੋਤਾ ਸਰਜਣ ਯੂਬਾ ਸਿਟੀ ਪਰਮਜੀਤ ਸਿੰਘ ਦਿਓਲ ਹਰਪ੍ਰੀਤ ਸਿੰਘ ਫਰੈਜ਼ਨੋ ਗੁਰਮੇਲ ਬਾਸੀ ਬਲਬੀਰ ਬਾਸੀ ਸੌਸਲੀਟੋ ਕਰਨੈਲ ਰੰਧਾਵਾ ਸੈਕਰਾਮੈਂਟੋ ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ ਬਿੰਦਰ ਧਾਲੀਵਾਲ ਬੇਕਰਸਫੀਲਡ ਹਰਜੀਤ ਸਿੰਘ ਲੈਥਰੋਪ ਮੀਨਾਪਾਲ ਪੈਂਸਿਲਵੇਨੀਆ ਮੱਖਣ ਸਿੰਘ ਮਾਨ ਵਿਸਕਾਨਸਨ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਗੁਰਵਿੰਦਰ ਸਿੰਘ ਟੈਨੇਸੀ ਅਤੇ ਨਾਲ ਹੀ ਯੂਟਿਲਿਟੀ ਟ੍ਰੇਲਰਜ਼ ਸੇਲ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਡਰਾਈਵ ਐਂਡ ਰੀਫਰਸ ਜਿਹੜੇ ਆ ਉਹ ਬਾਏ ਕਰ ਸਕਦੇ ਹੋ। ਆਪਣੇ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਨੇ। ਸੁਖੀ ਦਸਾਂਝ ਮੈਨੀ ਸਾਧਰਾ ਦੀਪ ਸੰਘਾ ਜੇ ਤੁਸੀਂ ਡਰਾਈਵ ਐਨ ਜਾਂ ਕੋਈ ਵੀ ਰੀਫਰ ਬਾਏ ਕਰਨਾ ਹੋਵੇ ਪੂਰੇ ਅਮਰੀਕਾ ਦੇ ਵਿੱਚ ਡਿਲੀਵਰ ਕਰਦੇ ਨੇ। ਉੱਥੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 1-888-381-5911 1-888-381-5911 5911 ਦੇ ਨਾਲ ਜਲਦੀ ਯਾਦ ਹੋ ਜਾਂਦਾ। 1-888-381-5911 ਜਿਹੜਾ ਜੀ ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਵੀ ਡਰਾਈਵ ਐਂਡ ਰੀਫਰਸ ਜੇ ਤੁਸੀਂ ਬਾਏ ਕਰਨਾ ਹੈ ਪੂਰੇ ਅਮਰੀਕਾ ਦੇ ਵਿੱਚ ਇਹ ਤੁਹਾਨੂੰ ਸੇਵਾਵਾਂ ਦਿੰਦੇ ਨੇ। ਅਤੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਆ ਉਹਦੇ ਮੁਤਾਬਕ USA ਦੇ ਵਿੱਚ ਪਿਛਲੇ ਹਫ਼ਤੇ ਦੇ ਦੌਰਾਨ 13,14,000 ਲੋਕਾਂ ਨੇ ਜਿਹੜਾ ਆ ਜੋਬਲੈਸ ਕਲੇਮ ਫਾਈਲ ਕੀਤੇ ਹੈਗੇ ਆ। ਡਾਓ ਜੋਨ ਇੰਡਸਟਰੀਅਲ ਨੇ ਐਸਟੀਮੇਟ ਕੀਤਾ ਸੀ 1.3 ਮਿਲੀਅਨ, ਐਕਚੁਅਲੀ ਕੀਤਾ ਲੋਕਾਂ ਨੇ 1.31 ਮਿਲੀਅਨ। 99,000 ਦੇ ਕਰੀਬ ਲੋਕਾਂ ਨੇ ਘੱਟ ਫਾਈਲ ਕੀਤੇ ਹੈਗੇ ਪਿਛਲੇ ਹਫ਼ਤੇ ਦੇ ਦੌਰਾਨ। ਅਤੇ ਜਿਹੜਾ ਹੁਣ ਜੋਬਲੈਸ ਕਲੇਮ ਆ ਉਹ 18.6 ਮਿਲੀਅਨ 'ਤੇ ਆ ਗਿਆ ਜੋ ਕਿ 6,98,000 ਜਿਹੜਾ ਆ ਘੱਟ ਆ। ਸੋ ਓਵਰਆਲ ਜੇ ਪਿਕਚਰ ਦੇਖਦੇ ਜਾਈਏ ਜਿਹੜੀ ਅਨਪਲਾਇਮੈਂਟ ਆ ਥੋੜ੍ਹੀ ਜਿਹੀ ਘਟਦੀ ਜਾ ਰਹੀ ਹੈਗੀ ਆ 11.1% 'ਤੇ ਹੁਣ ਇਸ ਟਾਈਮ ਹੈਗੀ ਆ। ਜੀ ਸਟਿਲ ਡਬਲ ਫਿਗਰਸ ਦੇ ਵਿੱਚ ਹੈਗੀ ਆ। ਇਸ ਨੂੰ ਸੂਤ ਆਉਂਦਿਆਂ ਨੂੰ ਅਜੇ ਕਈ ਹੋਰ ਮਹੀਨੇ ਜਿਹੜੇ ਉਹ ਲੱਗ ਸਕਦੇ ਆ। ਡਿਪੈਂਡ ਕਰਦਾ ਆ ਵੀ ਕਰੋਨਾ ਵਾਇਰਸ ਹੋਰ ਕਿੰਨਾ ਕੁ ਜ਼ਿਆਦਾ ਜਿਹੜਾ ਉਹ ਫੈਲਦਾ ਆ। ਕੀ ਦੁਬਾਰਾ ਸ਼ਟਡਾਊਨ ਤਾਂ ਨਹੀਂ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ। ਅਤੇ ਜਿਸ ਹਿਸਾਬ ਦੇ ਨਾਲ ਰਫਤਾਰ ਦੇ ਨਾਲ ਆਂਕੜੇ ਵੱਧ ਰਹੇ ਆ ਅਤੇ ਜਿਹੜਾ ਡਾਕਟਰ ਫਾਊਚੀ ਨੇ ਇੱਕ ਵਾਰੀ ਕਿਆਸਰਾਈ ਲਾਈ ਸੀ ਅਤੇ ਚਿੰਤਾ ਪ੍ਰਗਟਾਈ ਸੀ ਵੀ ਅਮਰੀਕਾ ਦੇ ਵਿੱਚ 1 ਲੱਖ ਕੇਸ ਐਵਰੀ ਡੇ ਜਿਹੜੇ ਉਹ ਆ ਸਕਦੇ ਨੇ। ਉਸ ਵੱਲ ਨੂੰ ਅਮਰੀਕਾ ਤੇਜ਼ੀ ਦੇ ਨਾਲ ਜਿਹੜਾ ਵੱਧ ਰਿਹਾ। ਸੋ ਆਪਣੇ ਸਾਰੇ ਹੀ ਲੋਕਾਂ ਨੂੰ ਬੜੇ ਹੀ ਸੁਚੇਤ ਧਿਆਨ ਰੱਖ ਕੇ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ। ਇਹ ਜਿੱਦਾਂ ਆਪਾਂ ਦੇਖਿਆ ਹੀ ਸੀਗਾ ਵੀ ਜਦੋਂ ਥੋੜ੍ਹਾ ਜਿਹਾ ਰੀਓਪਨਿੰਗ ਹੋਈ ਸੀ ਲੋਕ ਇੱਦਾਂ ਘੁੰਮ ਫਿਰ ਰਹੇ ਸੀ ਜਿੱਦਾਂ ਕਰੋਨਾ ਵਾਇਰਸ ਜਿਹੜਾ ਉਹ ਵਾਪਸ ਚਲਾ ਗਿਆ ਹੋਵੇ। ਪਰ ਉਹਨੇ ਜਿਹੜਾ ਉਹ ਮੈਟਰ ਨਹੀਂ ਕਰਨਾ। ਉਹਦੇ ਸਾਹਮਣੇ ਕੋਈ ਉਹਨੇ ਤੁਹਾਡਾ ਵੋਟਰ ਰਜਿਸਟ੍ਰੇਸ਼ਨ ਨਹੀਂ ਦੇਖਣੀ ਵੀ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਿਤ ਹੋ, ਤੁਸੀਂ ਕਿਹੜੀ ਰੇਸ ਦੇ ਨਾਲ ਸੰਬੰਧਿਤ ਹੋ। ਜਿਹੜਾ ਦਾਅ 'ਚ ਆਇਆ ਉਹਨੇ ਉਸ ਦੇ ਉੱਤੇ ਜਿਹੜਾ ਕਿਤੇ ਨਾ ਕਿਤੇ ਉਹਨੇ ਜਿਹੜਾ ਉਹ ਆ ਜਾਣਾ ਲਪੇਟ 'ਚ ਉਹਨੇ ਲੈ ਲੈਣਾ ਆ। ਸੋ ਧਿਆਨ ਦੇ ਨਾਲ ਰਹੋ, ਬਚ ਕੇ ਜਿਹੜਾ ਉਹ ਤੁਸੀਂ ਰਹੋ। ਇਹੀ ਜਿਹੜੇ ਰਾਈਟ ਨਾਲ ਉਹ ਆਪਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਜਿਹੜੀ ਉਹ ਕਰ ਸਕਦੇ ਹਾਂ। ਉੱਧਰ ਹਰਜੋਤ ਸਿੰਘ ਜੀ ਅੱਜ ਰਾਸ਼ਟਰਪਤੀ ਟਰੰਪ ਦੇ ਲਈ ਇੱਕ ਜਿਹੜਾ ਸੁਪਰੀਮ ਕੋਰਟ ਤੋਂ ਝਟਕਾ ਵੀ ਜਿਹੜਾ ਹੋ ਰਿਹਾ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜਾ ਮੈਨਹੈਟਨ ਦਾ ਇੱਕ ਪ੍ਰੋਸੀਕਿਊਟਰ ਆ ਉਹ ਰਾਸ਼ਟਰਪਤੀ ਟਰੰਪ ਦੇ ਫਾਈਨੈਂਸ਼ੀਅਲ ਰੈਕਰਡਸ ਯਾਨੀ ਕਿ ਟੈਕਸ ਰਿਟਰਨਸ ਜਿਨ੍ਹਾਂ ਨੂੰ ਬੜੇ ਚਿਰ ਤੋਂ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਕੰਧ ਦੇ ਵਿੱਚ ਕਹਿ ਲਓ ਵੀ ਜਾਂ ਲੁਕਾ ਕੇ ਰੱਖਿਆ ਹੋਇਆ ਵੀ ਕੋਈ ਸਾਹਮਣੇ ਜਿਹੜਾ ਉਹ ਦੇਖ ਨਾ ਸਕੇ, ਉਹਨਾਂ ਨੂੰ ਦੇਖਣ ਦੀ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਆ। ਪਰ ਕਾਂਗਰਸ ਨੂੰ ਉਸ ਦਾ ਐਕਸੈਸ ਦੇਣ ਤੋਂ ਉਹਨਾਂ ਨੇ ਇਨਕਾਰ ਜਿਹੜਾ ਉਹ ਕਰ ਦਿੱਤਾ। ਉਹਨਾਂ ਨੇ ਹੇਠਲੀ ਅਦਾਲਤ ਨੂੰ ਮੁੜ ਦੁਬਾਰਾ ਉਸ ਦੇ ਉੱਤੇ ਜਿਹੜਾ ਵਿਚਾਰ ਕਰਨ ਦੇ ਲਈ ਆਖਿਆ।
ਇਸ ਦੇ ਵਿੱਚ ਉੱਦਾਂ ਤਾਂ ਹਰਜੋਤ ਸਿੰਘ ਜੀ ਕੰਜ਼ਰਵੇਟਿਵ ਮੈਜੋਰਟੀ ਹੈਗੀ ਹੈ ਸੁਪਰੀਮ ਕੋਰਟ ਦੇ ਜਸਟਿਸਿਸ ਦੀ, ਪਰ 2 ਦੇ ਮੁਕਾਬਲੇ 7 ਜਿਹੜੇ ਜਸਟਿਸਿਸ ਆ ਉਹਨਾਂ ਨੇ ਕਿਹਾ ਵੀ ਹਾਂ ਇਹ ਜਿਹੜਾ ਮੈਨਹੈਟਨ ਦਾ ਨਿਊਯਾਰਕ ਦਾ ਪ੍ਰੋਸੀਕਿਊਟਰ ਆ ਉਹ ਆਪਣਾ ਜਿਹੜਾ ਸੁਪੀਨਾ ਰਾਸ਼ਟਰਪਤੀ ਟਰੰਪ ਦਾ ਪ੍ਰਾਈਵੇਟ ਤੇ ਬਿਜ਼ਨਸ ਫਾਈਨੈਂਸ਼ੀਅਲ ਰੈਕਰਡ ਆ ਉਸ ਨੂੰ ਜਿਹੜਾ ਉਹ ਦੇਖ ਸਕਦਾ ਆ। ਕਹਿੰਦੇ ਵੀ ਚਾਹੇ ਰਾਸ਼ਟਰਪਤੀ ਟਰੰਪ ਕਹਿੰਦੇ ਨੇ ਵੀ ਮੇਰੇ ਕੋਲ ਫੁੱਲ ਇਮਿਊਨਿਟੀ ਇਸ ਚੀਜ਼ ਦੀ ਹੈਗੀ, ਐਬਸੋਲਿਊਟ ਇਮਿਊਨਿਟੀ ਹੈਗੀ ਆ, ਪਰ ਸੁਪਰੀਮ ਕੋਰਟ ਨੇ ਸੰਵਿਧਾਨ ਦੇ ਮੁਤਾਬਕ ਉਸ ਚੀਜ਼ ਨੂੰ ਉਹਨਾਂ ਨੇ ਨਕਾਰਿਆ ਆ ਤੇ ਉਹ ਹੁਣ ਸਾਹਮਣੇ ਜਿਹੜੇ ਉਹਨਾਂ ਦੇ ਆਉਣਗੇ। ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਨਵੰਬਰ ਦੀਆਂ ਇਲੈਕਸ਼ਨਸ ਤੋਂ ਪਹਿਲਾਂ ਲੋਕ ਜਿਹੜੇ ਆ ਜੇ ਐਕਚੁਅਲ ਤੱਕ ਕਿਉਂਕਿ ਹੁਣ ਸੁਪਰੀਮ ਕੋਰਟ ਦੇ ਉੱਤੇ ਤਾਂ ਕੋਈ ਹੋਰ ਅਦਾਲਤ ਜਿਹੜੀ ਉਹ ਨਹੀਂ ਹੈਗੀ ਅਤੇ ਉਹ ਜੇ ਉਹ ਉੱਥੇ ਤੱਕ ਜਾਂਦੇ ਨੇ ਤਾਂ ਹੋ ਸਕਦਾ ਲੋਕਾਂ ਨੂੰ ਵੀ ਰਾਸ਼ਟਰਪਤੀ ਟਰੰਪ ਦੇ ਜਿਹੜੇ ਫਾਈਨੈਂਸ਼ੀਅਲ ਰੈਕਰਡਸ ਆ ਟੈਕਸ ਰਿਟਰਨਸ ਆ ਉਹ ਦੇਖਣ ਨੂੰ ਮਿਲ ਸਕਦੇ ਨੇ। ਜੀ ਅਗਲੀ ਖਬਰ ਜਿਹੜੀ ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਵੱਲੋਂ ਆ ਰਹੀ ਹੈ, ਜਿਹਦੇ ਮੁਤਾਬਕ ਉਹਨਾਂ ਦੇ ਜਿਹੜੇ ਮੇਨ ਡਾਇਰੈਕਟਰ ਹੈਗੇ ਆ ਡਾਕਟਰ ਰੋਬਰਟ ਰੈਡਫੀਲਡ, ਉਹਨਾਂ ਨੇ ਅੱਜ ਅਨਾਊਂਸ ਕੀਤਾ ਉਹ ਕਿਸੇ ਤਰ੍ਹਾਂ ਦੀ ਵੀ ਸਕੂਲ ਦੀਆਂ ਗਾਈਡਲਾਈਨਸ ਨੂੰ ਲੈ ਕੇ ਉਹਦੇ ਵਿੱਚ ਤਬਦੀਲੀ ਨਹੀਂ ਕਰਨਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹਨਾਂ ਨੂੰ ਕਿਹਾ ਸੀ ਵੀ ਕੁਛ ਨਾ ਕੁਛ ਚੇਂਜਸ ਕਰਨੀਆਂ ਚਾਹੀਦੀਆਂ ਤਾਂ ਕਿ ਜਿਹੜੇ ਸਕੂਲ ਆ ਜਲਦੀ ਤੋਂ ਜਲਦੀ ਖੁੱਲ੍ਹ ਸਕਣ। ਪਰ ਡਾਕਟਰ ਐਂਥਨੀ ਫੌਸੀ ਜਿਹੜੇ ਨੇਸ਼ਨ ਦੇ ਲੀਡਿੰਗ ਇਨਫੈਕਸ਼ੀਅਸ ਡਿਸੀਜ਼ ਦੇ ਐਕਸਪਰਟ ਆ, ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਜੇ ਸਕੂਲ 'ਚ ਬੱਚੇ ਵਾਪਸ ਜਾਂਦੇ ਹੈਗੇ ਆ ਇਸ ਫਾਲ ਦੇ ਵਿੱਚ ਉਹਦੇ ਨਾਲ ਹੋਰ ਕਰੋਨਾ ਵਾਇਰਸ ਵੱਧ ਸਕਦੀ ਹੈਗੀ ਆ। ਸੋ ਹੁਣ ਇਹ ਸਾਰਾ ਕੁਛ ਲਿੰਬੋ 'ਚ ਆ ਵੀ ਲੱਗਦਾ ਨਹੀਂ ਵੀ ਫਾਲ ਸਮੈਸਟਰ ਦੇ ਵਿੱਚ ਵੀ ਜਿਹੜੇ ਸਕੂਲ ਆ ਉਹ ਖੁੱਲ੍ਹਣਗੇ ਜਾਂ ਨਹੀਂ। ਜੀ ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਜਿਹੜੇ ਛੋਟੇ ਬੱਚਿਆਂ ਦੇ K-12 ਤੱਕ ਜਾਂ ਐਲੀਮੈਂਟਰੀ ਜਾਂ ਮਿਡਲ ਹਾਈ ਸਕੂਲ ਆ ਉਹ ਵੀ ਬੜੇ ਇਸ ਟਾਈਮ ਸ਼ਸ਼ੋਪਨ ਦੇ ਵਿੱਚ ਹੈਗੇ ਆ ਵੀ ਕੀ ਕਰਨਾ ਹੈ। ਰਾਸ਼ਟਰਪਤੀ ਟਰੰਪ ਆਪਣਾ ਇਖਤਿਆਰ ਜਿਹੜਾ ਇਹਨਾਂ ਦੇ ਉੱਤੇ ਲਾਉਣਾ ਚਾਹੁੰਦੇ ਨੇ, ਪਰ 14,000 ਤੋਂ ਵੱਧ ਸਕੂਲ ਡਿਸਟ੍ਰਿਕਟਸ ਅਮਰੀਕਾ ਦੇ ਵਿੱਚ ਉਹ ਆਜ਼ਾਦ ਨੇ, ਡੀਸੈਂਟਰਲਾਈਜ਼ਡ ਨੇ, ਫੈਡਰਲ ਸਰਕਾਰ ਦੇ ਅਧੀਨ ਇਸ ਤਰੀਕੇ ਦੇ ਨਾਲ ਜਿਹੜੀਆਂ ਆ ਉਹ ਨਹੀਂ ਆਉਂਦੀਆਂ। ਸੋ ਹਰ ਇੱਕ ਜਿਹੜੀ ਸਕੂਲ ਡਿਸਟ੍ਰਿਕਟ ਆ ਆਪਣੇ ਪੱਧਰ ਦੇ ਉੱਤੇ ਜਿਹੜਾ ਫੈਸਲਾ ਆ ਉਹ ਬਣਾਊਗੀ, ਕਿਉਂਕਿ ਇੱਕ ਨਹੀਂ ਨਾ ਹਰਜੋਤ ਸਿੰਘ ਜੀ, ਉਸ ਵਿੱਚ ਕਈ ਜਾਣੇ ਇਸ ਦੇ ਵਿੱਚ ਇਨਵੋਲਵ ਨੇ, ਟੀਚਰਸ ਵੀ ਇਨਵੋਲਵ ਨੇ। ਕਈ ਟੀਚਰਸ ਕਹਿ ਰਹੇ ਆ ਵੀ ਹੋ ਸਕਦਾ ਵੀ ਅਸੀਂ ਚਲੀ ਵੀ ਜਾਈਏ ਕਿਉਂਕਿ ਹੁਣ ਪੈਸੇ ਦੀ ਤੰਗੀ ਵੀ ਆ, ਡਾਲਰਾਂ ਦੀ ਤੰਗੀ ਵੀ ਜਿਹੜੀ ਉਹਨਾਂ ਨੂੰ ਤੰਗ ਕਰ ਰਹੀ ਆ, ਵੀ ਕਹਿੰਦੇ ਵੀ ਅਸੀਂ ਸਕੇਅਰਡ ਹੈਗੇ ਆਪਣੀ ਲਾਈਫ ਵਾਸਤੇ, ਪਰ ਸਾਨੂੰ ਸ਼ਾਇਦ ਜਿਹੜਾ ਉਹ ਜਾਣਾ ਹੀ ਪਊਗਾ ਇਕਨੋਮਿਕ ਜਿਹੜੇ ਚੀਜ਼ਾਂ ਨੂੰ ਦੇਖਦੇ ਹੋਏ। ਹੁਣ ਜਦੋਂ ਬੱਚੇ ਸਕੂਲ 'ਚ ਹਰਜੋਤ ਸਿੰਘ ਜੀ ਜਾਂਦੇ, ਇਕੱਲੇ ਬੱਚੇ ਨਹੀਂ ਜਾਂਦੇ, ਨਾਲ ਮਾਪੇ ਵੀ ਜਾਂਦੇ ਆ। ਮਾਪੇ ਕਈ ਬਿਮਾਰ ਵੀ ਹੋ ਸਕਦੇ, ਕਈਆਂ ਦੇ ਇਕੱਲੇ ਹੀ ਜਿਹੜੇ ਮਾਪੇ ਆ ਜੇ ਉਹਨੂੰ ਬਿਮਾਰੀ ਆ ਅਤੇ ਉਹ ਆਉਣ ਜਾਣ ਉਹਨਾਂ ਨੂੰ ਕਰਨਾ ਪਊਗਾ ਤਾਂ ਉਹ ਹੋਰ ਵੀ ਜ਼ਿਆਦਾ ਜਿਹੜਾ ਉਹ ਖਤਰਾ ਬਣਦਾ। ਸੋ ਕੋਈ ਨਾ ਕੋਈ ਇੱਕ ਸੋਲਿਡ ਸੋਲਿਊਸ਼ਨ ਇਸ ਚੀਜ਼ ਦੇ ਵਿੱਚ ਜਿਹੜੀ ਜ਼ਰੂਰਤ ਹੈਗੀ ਆ, ਪਰ ਕਈ ਥਾਵਾਂ ਦੇ ਉੱਤੇ ਜਿਹੜੇ ਹਾਲਾਤ ਖਾਸ ਕਰਕੇ ਜਿਹੜੇ ਹੌਟ ਸਪੌਟ ਹੋਣਗੇ, ਹੋ ਸਕਦਾ ਵੀ ਉਹ ਜਿਹੜੀਆਂ ਸਕੂਲ ਡਿਸਟ੍ਰਿਕਟਸ ਆ ਉਹ ਔਨਲਾਈਨ ਜਿਹੜੀ ਸਕੂਲਿੰਗ ਆ ਉਸ ਦੇ ਵੱਲ ਧਿਆਨ ਦੇਣ, ਅਤੇ ਜਿੱਥੇ ਅਜੇ ਥੋੜ੍ਹਾ ਘੱਟ ਹੈਗਾ ਆ ਜਾਂ ਬਚਾਅ ਹੈਗਾ ਆ ਵੀ ਉਹ ਮੇਬੀ ਸਕੂਲ ਕੁਛ ਰੋਟੇਸ਼ਨ ਦੇ ਵਿੱਚ ਅੱਧੇ ਕਰਕੇ ਬੱਚਿਆਂ ਨੂੰ ਥੋੜ੍ਹੇ ਦਿਨ ਔਨਲਾਈਨ ਥੋੜ੍ਹੇ ਦਿਨ ਕਲਾਸਾਂ ਦੇ ਵਿੱਚ ਉਹ ਕਰਨਾ ਚਾਹੀਦਾ। ਪਰ ਰਾਸ਼ਟਰਪਤੀ ਟਰੰਪ ਕੱਲ੍ਹ ਉਪ ਰਾਸ਼ਟਰਪਤੀ ਜਿਹੜੀ ਐਜੂਕੇਸ਼ਨ ਦੀ ਸੈਕਟਰੀ ਹੈਗੀ ਆ, ਉਹਨਾਂ ਸਾਰਿਆਂ ਨੇ ਜ਼ੋਰਦਾਰ ਜਿਹੜੀ ਇਸ ਗੱਲ ਦੇ ਵਿੱਚ ਪੱਖ ਦੇ ਵਿੱਚ ਗੱਲ ਕੀਤੀ ਆ ਵੀ ਨਹੀਂ ਸਕੂਲ ਤਾਂ ਜਿਹੜੇ ਹਰ ਹਾਲਤ ਦੇ ਵਿੱਚ ਫਾਲ ਦੇ ਵਿੱਚ ਖੁੱਲ੍ਹਣੇ ਹੀ ਜਿਹੜੇ ਉਹ ਚਾਹੀਦੇ ਨੇ। ਪਰ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਇਸ ਦੇ ਵਿੱਚ ਬਣਦਾ ਹੈਗਾ ਆ ਅਤੇ ਇਹ ਫੈਸਲਾ ਕਿਸ ਪਾਸੇ ਵੱਲ ਨੂੰ ਜਿਹੜਾ ਅਮਰੀਕਾ ਨੂੰ ਲੈ ਕੇ ਜਾ ਸਕਦਾ ਹੈ। ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਹੁਣ ਦੂਜਾ ਮੁਲਕ ਬਣ ਗਿਆ ਕੈਨੇਡਾ ਤੋਂ ਬਾਅਦ ਜਿਨ੍ਹਾਂ ਨੇ ਆਪਣੀ ਐਕਸਟ੍ਰੈਡੀਸ਼ਨ ਟਰੀਟੀ ਜਿਹੜੀ ਹਾਂਗਕਾਂਗ ਦੇ ਨਾਲ ਸੀ ਉਸ ਨੂੰ ਸਸਪੈਂਡ ਕਰ ਦਿੱਤਾ ਹੈ। ਨੈਸ਼ਨਲ ਸਿਕਿਉਰਿਟੀ ਲਾਅ ਨੂੰ ਲੈ ਕੇ ਉੱਥੇ ਬਹੁਤ ਸਖਤੀਆਂ ਕਰ ਦਿੱਤੀਆਂ ਗਈਆਂ, ਕਿਸੇ ਨੂੰ ਵੀ ਅਰੈਸਟ ਕਰਕੇ ਚਾਈਨਾ ਦੇ ਵਿੱਚ ਜਾ ਕੇ ਜਿਹੜੇ ਉਹਨਾਂ ਦੇ ਉੱਤੇ ਕੇਸ ਚਲਾਏ ਜਾ ਸਕਦੇ ਆ। ਉਸ ਨੂੰ ਦੇਖਦੇ ਹੋਏ ਹੁਣ ਆਸਟ੍ਰੇਲੀਆ ਵਾਲਿਆਂ ਨੇ ਕਿਹਾ ਹੈ ਵੀ ਜਿੰਨੇ ਵੀ ਉਹਨਾਂ ਦੇ ਸਿਟੀਜ਼ਨਸ ਹੈਗੇ ਜਾਂ ਹੋਰ ਰੈਜ਼ੀਡੈਂਟਸ ਹੈਗੇ ਆ ਹਾਂਗਕਾਂਗ 'ਚ ਵਾਪਸ ਆ ਕੇ ਉੱਥੇ ਰਹਿਣਾ ਚਾਹੁੰਦੇ ਆ ਅਤੇ ਉਹਨਾਂ ਦੀ ਕਿਸੇ ਤਰ੍ਹਾਂ ਦੀ ਐਕਸਟ੍ਰੈਡੀਸ਼ਨ ਹਾਂਗਕਾਂਗ ਨੂੰ ਨਹੀਂ ਹੋਊਗੀ। ਇਸ ਤੋਂ ਪਹਿਲਾਂ ਕੈਨੇਡਾ ਨੇ ਕੀਤਾ ਸੀ, ਯੂਕੇ ਨੇ ਵੀ ਇੱਦਾਂ ਦੇ ਮੈਜਰ ਜਿਹੜੇ ਆ ਉਹ ਸੈਟਅਪ ਕੀਤੇ ਆ ਤਾਂ ਕਿ ਹਾਂਗਕਾਂਗ ਦੇ ਲੋਕ ਯੂਕੇ ਵਿੱਚ ਰਹਿ ਸਕਣ। ਜੀ ਬਿਲਕੁਲ। ਅਗਲੀ ਜਿਹੜੀ ਆਪਣਾ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਟਾਈਮ COVID-19 ਟਰੇਸਰ ਐਪਸ ਜਿਹੜੀਆਂ ਟਰੈਕਰ ਐਪਸ ਜਿਹੜੀਆਂ ਉਹ ਚੱਲ ਰਹੀਆਂ ਆ। ਇਸੇ ਤਰੀਕੇ ਦੇ ਨਾਲ ਕਹਿੰਦੇ ਆਇਰਲੈਂਡ ਦੇ ਵਿੱਚ ਜਿੱਦਾਂ ਹੀ ਲਾਂਚ ਹੋਈ ਪਹਿਲੇ 2 ਦਿਨਾਂ ਦੇ ਵਿੱਚ ਤਕਰੀਬਨ 20% ਜਿਹੜੇ ਆਇਰਲੈਂਡ ਦੇ ਲੋਕਾਂ ਨੇ ਉਸ ਨੂੰ ਨਾਲ ਦੇ ਨਾਲ ਜਿਹੜਾ ਉਹ ਡਾਊਨਲੋਡ ਕਰ ਲਿਆ ਹੈਗਾ ਆ। ਅਤੇ ਆਈ ਥਿੰਕ ਅਮਰੀਕਾ ਦੇ ਵਿੱਚ ਵੀ ਕਿਤੇ ਨਾ ਕਿਤੇ ਅਜਿਹੀ ਚੀਜ਼ ਦੀ ਹੁਣ ਜ਼ਰੂਰਤ ਹੈਗੀ। ਬੜੇ ਚਿਰ ਤੋਂ ਆਪਾਂ ਸੁਣ ਰਹੇ ਹਾਂ ਗੂਗਲ ਵਾਲੇ, ਐਪਲ ਵਾਲੇ
ਉਹ ਇਸ ਚੀਜ਼ ਦੇ ਉੱਤੇ ਕੁਛ ਕਹਿੰਦੇ ਵੀ ਇਕੱਠੇ ਮਿਲ ਕੇ ਕੰਮ ਕਰਨਾ ਚਾਹੁੰਦੇ ਸੀਗੇ, ਪਰ ਕੋਈ ਉਸ ਤੋਂ ਬਾਅਦ ਦੇ ਵਿੱਚ ਕੋਈ ਅਪਡੇਟ ਜਿਹੜੀ ਇਹਨਾਂ ਦੇ ਬਾਰੇ ਸੁਣੀ ਨਹੀਂ ਹੈਗੀ ਵੀ ਜਿਹੜੇ ਉਹ ਕੀ ਜਿਹੜੇ ਇਸ ਦੇ ਵਿੱਚ ਕਰ ਰਹੇ ਆ। ਸੋ ਆਇਰਲੈਂਡ ਦੀ ਇਸ ਐਪ ਦੇ ਵਿੱਚ ਗੂਗਲ ਤੇ ਐਪਲ ਦਾ ਜਿਹੜਾ ਸੌਫਟਵੇਅਰ ਆ ਇਕੱਠੇ ਜਿਹੜੇ ਆ ਬਲੂਟੁੱਥ ਟੈਕਨੋਲੋਜੀ ਨੂੰ ਯੂਜ਼ ਕਰਦੇ ਹੋਏ ਦੇਖ ਰਹੇ ਆ। ਸੋ ਬੇਸਿਕਲੀ ਜਿਹੜਾ ਵੀ ਕੋਈ ਕਿਤੇ ਜਾਂਦਾ ਆ ਤੇ ਉਹ ਆਲੇ ਦੁਆਲੇ ਉਹ ਦੱਸ ਦਿੰਦਾ ਵੀ ਕਿਤੇ ਇੱਥੇ ਤੁਹਾਡੇ ਕਿੰਨੇ ਕੋਵਿਡ-19 ਦੇ ਜਿਹੜੇ ਪੇਸ਼ੈਂਟਸ ਹੈਗੇ ਆ, ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਨਹੀਂ। ਤੁਹਾਡੀ ਲੋਕੇਸ਼ਨ ਨੂੰ ਦੇਖ ਕੇ ਇੱਕ ਦੂਜੇ ਦੇ ਨਾਲ ਜਿਹੜੇ ਫੋਨ ਇੱਕ ਹਿਸਾਬ ਦੇ ਨਾਲ ਜਿਹੜੀ ਆ ਉਹ ਗੱਲਬਾਤ ਜਿਹੜੀ ਉਹ ਕਰ ਰਹੇ ਹੁੰਦੇ ਆ। ਸੋ ਆਈ ਥਿੰਕ ਜਿਸ ਤਰੀਕੇ ਨਾਲ ਜਿਸ ਰਫਤਾਰ ਦੇ ਨਾਲ ਅਮਰੀਕਾ ਦੇ ਵਿੱਚ ਕੇਸ ਜਿਹੜੇ ਵੱਧ ਰਹੇ ਆ, ਲੋਕਾਂ ਨੂੰ ਆਈ ਥਿੰਕ ਜਿੱਥੇ ਆਉਂਦੇ ਜਾਂਦੇ ਨੇ ਉਹ ਥੋੜ੍ਹਾ ਧਿਆਨ ਹੋਵੇ ਤਾਂ ਜਿਹੜਾ ਉਹ ਬੈਟਰ ਰਹੂਗਾ। ਇਸ ਦੇ ਨਾਲ ਜਿਹੜੇ ਲੋਕ ਆਪਣੇ ਆਪ ਨੂੰ ਹੋਰ ਸੁਰੱਖਿਅਤ ਜਿਹੜਾ ਉਹ ਰੱਖ ਸਕਦੇ ਨੇ, ਹੋਰ ਜ਼ਿਆਦਾ ਪ੍ਰੀਕਾਸ਼ਨਸ ਜਿਹੜੇ ਉਹ ਲੈ ਸਕਦੇ ਨੇ। ਬਿਲਕੁਲ ਜੀ, ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਕਹਿੰਦੇ ਪਈ ਪੂਰੀ ਦੁਨੀਆ ਦੇ ਵਿੱਚ 12 ਮਿਲੀਅਨ ਦੇ ਕਰੀਬ ਲੋਕ ਕਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹੈਗੇ ਆ। 5.5 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਆ। ਜੌਨ ਹੌਪਕਿੰਸ ਯੂਨੀਵਰਸਿਟੀ ਦੇ ਕਰੀਬ 6.5 ਮਿਲੀਅਨ ਦੇ ਕਰੀਬ ਪੇਸ਼ੈਂਟ ਜਿਹੜੇ ਉਹ ਰਿਕਵਰ ਵੀ ਹੋਏ ਹੈਗੇ ਆ। ਇੰਡੀਆ ਦੇ ਵਿੱਚ ਇੱਕ ਦਿਨ ਦੇ ਵਿੱਚ 25,000 ਤੋਂ ਵੱਧ ਕੇਸ ਪਾਏ ਗਏ ਹੈਗੇ ਆ। ਆਸਟ੍ਰੇਲੀਆ ਨੇ ਆਪਣੀ ਜਿਹੜੀ ਸਟੇਟ ਵਿਕਟੋਰੀਆ ਆ ਉਹਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ, ਸੀਲ ਕੀਤਾ ਹੋਇਆ, ਜਿੱਥੇ 5 ਮਿਲੀਅਨ ਦੇ ਕਰੀਬ ਲੋਕ ਰਹਿੰਦੇ ਆ। ਹਿਊਮਨਟੇਰੀਅਨ ਗਰੁੱਪ ਆਕਸਫੈਮ ਜਿਹੜਾ ਉਹ ਕਹਿੰਦੇ ਪਈ 122 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਇਸ ਸਾਲ ਭੁੱਖੇ ਰਹਿ ਸਕਦੇ ਆ, ਹੰਗਰੀ ਜਾ ਸਕਦੇ ਆ ਕਰੋਨਾ ਵਾਇਰਸ ਕਰਕੇ। 12,000 ਲੋਕਾਂ ਦੀ ਇਹ ਤੋਂ ਮੌਤ ਹੋ ਸਕਦੀ ਆ। ਗ੍ਰੀਕ ਦੀ ਅਥਾਰਟੀਜ਼ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਵੀ ਉਹ ਦੁਬਾਰਾ ਕੀ ਲੋਕਡਾਊਨ ਕਰ ਸਕਦੇ ਆ ਅਤੇ ਨਾਲ ਦੀ ਨਾਲ ਟਰੈਵਲ ਰਿਸਟ੍ਰਿਕਸ਼ਨਸ ਅਗਲੇ ਹਫ਼ਤੇ ਤੋਂ ਲਾ ਸਕਦੇ, ਕਿਉਂਕਿ ਉਹਨਾਂ ਦੇ ਇੱਕ ਦਿਨ ਦੇ ਵਿੱਚ 3600 ਦੇ ਕਰੀਬ ਜਿਹੜੇ ਕੇਸ ਆ ਉਹ ਵਧੇ ਹੈਗੇ ਆ। ਜੀ ਹਰਜੋਤ ਸਿੰਘ ਜੀ, ਕਾਰਮਲ ਵੈਲੀ ਕੈਲੀਫੋਰਨੀਆ ਦੇ ਵਿੱਚ ਲਿਊਸ਼ੀਆ ਰੈਸਟੋਰੈਂਟ ਦੇ ਉੱਤੇ ਇੱਕ ਕੰਪਨੀ ਦਾ CEO ਉਸਨੇ ਏਸ਼ੀਅਨ ਫੈਮਿਲੀ ਦੇ ਉੱਤੇ ਜਿਹੜੇ ਆ ਬੁਰੇ ਸ਼ਬਦ ਜਿਹੜੇ ਉਹ ਬੋਲੇ, ਉਸ ਦੇ ਖਿਲਾਫ ਜਿਹੜੇ ਰੇਸਿਸਟ ਕਮੈਂਟਸ ਜਿਹੜੇ ਉਹ ਕਰ ਰਿਹਾ ਸੀ। ਪਰ ਉੱਥੇ ਜਿਹੜੀ ਮੌਜੂਦ ਵੇਟਰਸ ਸੀ ਉਸਨੇ ਉਸ ਨੂੰ ਰੋਕ ਕੇ ਆਪਣੇ ਜਿਹੜੇ ਰੈਸਟੋਰੈਂਟ 'ਚੋਂ ਜਿਹੜਾ ਉਹ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ। ਜਾਰਡਨ ਚੈਨ ਦੇ ਪਰਿਵਾਰ ਦੇ ਨਾਲ ਕਹਿੰਦੇ ਇਹ ਘਟਨਾ ਜਿਹੜੀ ਉਹ ਵਾਪਰੀ। ਇਹ ਸਦਰਨ ਕੈਲੀਫੋਰਨੀਆ ਦੇ ਰਹਿਣ ਵਾਲਾ ਪਰਿਵਾਰ ਆ ਅਤੇ ਉੱਥੇ ਜਿਹੜਾ ਵਿਜ਼ਿਟ ਆ ਉਹ ਕਰ ਰਹੇ ਸੀ। ਇਹ 4th of ਜੁਲਾਈ ਦੇ ਮੌਕੇ ਦੇ ਉੱਤੇ ਉਹ ਆਪਣੀ ਕਹਿੰਦੇ ਆਂਟੀ ਦਾ ਇੱਕ ਬਰਥਡੇ ਮਨਾ ਰਹੇ ਸੀਗੇ ਅਤੇ ਲਾਗੇ ਹੀ ਬੈਠੇ CEO ਨੇ ਉਹਨਾਂ ਨੂੰ ਜਿਹੜੀਆਂ ਆ ਉਹ ਗਾਲਾਂ ਕੱਢਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਕਿਹਾ ਟਰੰਪਸ ਗੋਨਾ ਐਫ ਯੂ, ਸੋ ਯੂ ਐਫ ਨੀਡ ਟੂ ਲੀਵ, ਯੂ ਐਫ ਏਸ਼ੀਅਨ ਪੀਸ ਆਫ ਐਸ। ਸੋ ਇੱਦਾਂ ਦੇ ਉਸਨੇ ਬੁਰੇ ਭਲੇ ਜਿਹੜੇ ਸ਼ਬਦ ਆ ਉਹ ਵਰਤੇ। CEO ਮਾਈਕਲ ਲੌਫਟ ਹਾਊਸ ਕਹਿੰਦੇ ਬ੍ਰਿਟਿਸ਼ ਟੈਕਨੋਲੋਜੀ ਕੰਪਨੀ ਦਾ ਇੱਕ ਦਾ ਜਿਹੜਾ ਉਹ ਹੈਗਾ ਆ, ਅਤੇ ਉਸ ਨੂੰ ਬਾਹਰ ਕੱਢ ਦਿੱਤਾ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਬੀਬੀ ਦੀ ਕਾਫੀ ਜ਼ਿਆਦਾ ਸਰਾਹਨਾ ਹੋ ਰਹੀ ਆ, ਵੇਟਰਸ ਦੀ ਵੀ ਉਸਨੇ ਜਿਹੜਾ ਇਹ ਬਹੁਤ ਵਧੀਆ ਸਟੈਂਡ ਲਿਆ। ਉਹਨੂੰ ਐਵਰੀਡੇ ਹੀਰੋ ਦੇ ਵਜੋਂ ਜਿਹੜਾ ਉਹ ਜਾਣਿਆ ਜਾ ਰਿਹਾ। ਜੈਨਿਕਾ ਕੋਕਰੈਨ ਕਰਕੇ ਜਿਹੜਾ ਉਸ ਦਾ ਨਾਮ ਦੱਸਿਆ ਜਾ ਰਿਹਾ, ਅਤੇ ਕਹਿੰਦੇ ਵੀ ਇਸ ਚੀਜ਼ ਦੇ ਬਦੌਲਤ ਉਸ ਨੂੰ $40,000 ਤੱਕ ਦੀ ਜਿਹੜੀਆਂ ਟਿਪਸ ਵੀ ਲੋਕਾਂ ਨੇ ਦੂਰੋਂ ਨੇੜਿਓਂ ਜਿਹੜੀਆਂ ਆ ਉਸ ਨੂੰ ਜਿਹੜੀਆਂ ਉਹ ਦਿੱਤੀਆਂ। ਅਤੇ ਆਈ ਥਿੰਕ ਅਜਿਹੇ ਲੋਕਾਂ ਦੀ ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਬਟਵਾਰੇ ਵਾਲਾ ਹਿਸਾਬ ਹੋਇਆ ਪਿਆ ਆ, ਇੰਨੀ ਜ਼ਿਆਦਾ ਡਿਵੀਜ਼ਨ ਹੋਈ ਪਈ ਆ, ਅਜਿਹੇ ਲੋਕਾਂ ਦੀ ਜ਼ਿਆਦਾ ਜ਼ਰੂਰਤ ਆ ਵੀ ਇੱਕ ਦੂਜੇ ਦਾ ਜਿਹੜਾ ਉਹ ਸਾਥ ਦਈਏ ਜਦੋਂ ਕੋਈ ਧੱਕਾ ਕਿਸੇ ਦੇ ਨਾਲ ਕਰ ਰਿਹਾ ਹੋਵੇ। ਚਾਈਨਾ ਤੋਂ ਖਬਰ ਆ ਰਹੀ ਆ ਵੀ ਚਾਈਨਾ ਵਾਲਿਆਂ ਨੇ ਸਾਰੀਆਂ ਹੀ ਇੰਟਰਨੈਸ਼ਨਲ ਸਪੋਰਟਸ ਈਵੈਂਟਸ ਆ ਉਹ ਇਸ ਸਾਲ ਦੇ ਲਈ ਕੈਂਸਲ ਕਰ ਦਿੱਤੀਆਂ ਹੈਗੀਆਂ। 2022 ਦੇ ਵਿੱਚ ਵਿੰਟਰ ਓਲੰਪਿਕ ਗੇਮਸ ਹੋਣੀਆਂ ਬੀਜਿੰਗ ਦੇ ਵਿੱਚ, ਅਤੇ ਪਰ ਸਾਰਾ ਕੁਛ ਕਰੋਨਾ ਵਾਇਰਸ ਦੇ ਕੇਸ ਉੱਥੇ ਹੁਣ ਨਵੇਂ ਵੀ ਥੋੜ੍ਹੇ ਜਿਹੇ ਪਾਏ ਗਏ ਆ। ਉਹਨੂੰ ਦੇਖਦੇ ਹੋਏ ਉਹਨਾਂ ਨੇ ਕਿਹਾ ਵੀ ਸਾਰੀਆਂ ਜਿਹੜੀਆਂ ਸਪੋਰਟਸ ਈਵੈਂਟਸ ਆ ਉਹ ਕੈਂਸਲ ਕਰਨ ਜਾ ਰਹੇ ਆ। ਜੀ, ਅਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਟਰੱਕਿੰਗ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰਨ ਦੇ ਲਈ ਆਪਣੇ ਨਾਲ ਰਮਨ ਸਿੰਘ ਜੀ ਜਿਹੜੇ ਉਹ ਜੁੜਨਗੇ। ਅਤੇ ਟਰੱਕਿੰਗ ਬਾਰੇ ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋਵੋ ਤਾਂ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408-272-5200 4082725200। ਇਸ ਨੰਬਰ ਦੇ ਉੱਤੇ ਜਿਹੜਾ ਜੀ ਉਹ ਤੁਸੀਂ ਕਾਲ ਕਰ ਸਕਦੇ ਹੋ। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਟਰੱਕਿੰਗ ਇੰਡਸਟਰੀ 'ਚ ਕੀ ਕੁਛ ਚੱਲ ਰਿਹਾ ਅਤੇ ਟਰੱਕਿੰਗ ਦੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30 year fixed rate 2.99% with APR 3.032%, 15 year fixed 2.5% with APR 2.535%। ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916 712 2735। NMLS ਲਾਇਸੈਂਸ ਨੰਬਰ 280053, BRU ਲਾਇਸੈਂਸ ਨੰਬਰ 01357217। ਅਮਰਦੀਪ ਸਿੰਘ ਲੋਨ ਬ੍ਰੋਕਰ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ। ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਸਮਾਰਟਵੇ ਟਰਾਂਸਪੋਰਟ ਟ੍ਰੇਸੀ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਕੈਲੀਫੋਰਨੀਆ ਦੇ ਵਿੱਚ ਟ੍ਰੇਸੀ ਤੋਂ LA ਤੇ ਬੈਕ ਟੂ ਟ੍ਰੇਸੀ ਹੈ। ਵਧੀਆ ਤਨਖਾਹ ਦਾ ਵਾਅਦਾ ਕਰਦੇ ਹਨ। ਜੇ ਤੁਸੀਂ ਵੀ ਕੰਮ ਦੀ ਭਾਲ 'ਚ ਹੋ ਜਾਂ ਜੌਬ ਚੇਂਜ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਸਮਾਰਟਵੇ ਟਰਾਂਸਪੋਰਟ ਵਾਲਿਆਂ ਨੂੰ। ਨੰਬਰ 8448546868 844 854 6868। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹੁਣ ਆਪਾਂ ਜਿਹੜੀ ਹੈ ਜੀ ਟਰੱਕਿੰਗ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਕਰਾਂਗੇ ਤੇ ਆਪਣੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰੋਗਰਾਮ ਜਿਹੜਾ ਇਸ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਜਿਹੜਾ ਆਪਣੇ ਸਰੋਤਿਆਂ ਦਾ ਜਿਹੜਾ ਇੱਕ ਵਾਰੀ ਫਿਰ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ ਜਿਹੜੇ ਪੂਰੇ ਅਮਰੀਕਾ ਦੇ ਵਿੱਚ ਡਰਾਈਵ ਐਂਡ ਰੀਫਰਸ ਜਿਹੜੇ ਉਹ ਸੈਲ ਕਰਦੇ ਨੇ। ਪੰਜਾਬੀ ਦੇ ਵਿੱਚ ਗੱਲ ਕਰਨ ਦੇ ਲਈ ਆਪਣੇ 3 ਮੁੰਡੇ ਉੱਥੇ ਕੰਮ ਕਰਦੇ ਨੇ। ਸੁਖੀ ਦਸਾਂਝ, ਮੈਨੀ ਸਾਧਰਾ, ਦੀਪ ਸਿੰਘਾ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 188838159111 1888 381 5911 ਦੇ ਉੱਤੇ ਜਿਹੜਾ ਜੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਪੂਰੇ ਅਮਰੀਕਾ ਦੇ ਵਿੱਚ ਡਰਾਈਵ ਐਂਡ ਰੀਫਰਸ ਜੇ ਤੁਸੀਂ ਜਿਹੜਾ ਜੀ ਬਾਈ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸੋ ਰਮਨ ਜੀ, ਪਹਿਲੀ ਖਬਰ ਵੱਲ ਆਈਏ। ਟਰੱਕਿੰਗ ਕੰਪਨੀ ਦੀਆਂ ਜਿਹੜੀਆਂ PPP ਲੋਨ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ 3000 ਤੋਂ ਵੱਧ ਟਰੱਕਿੰਗ ਕੰਪਨੀਆਂ ਨੇ ਜਿਹੜੇ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ 1.5 ਲੱਖ ਤੋਂ ਵੱਧ ਜਿਹੜੇ ਫੰਡਸ ਆ ਉਹ ਰਿਸੀਵ ਕੀਤੇ ਆ। ਟੋਟਲ 4.9 ਮਿਲੀਅਨ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਲੋਨ ਮਿਲੇ ਹੈਗੇ ਆ। 33 ਕੰਪਨੀਆਂ ਜਿਹੜੀਆਂ ਟਰੱਕਿੰਗ ਦੀਆਂ ਆ ਉਹਨਾਂ ਨੂੰ 1.5 ਲੱਖ 5 ਮਿਲੀਅਨ ਤੋਂ ਲੈ ਕੇ 10 ਮਿਲੀਅਨ ਤੱਕ ਲੋਨ ਮਿਲੇ ਹੈਗੇ ਆ। ਸੋ ਹਜੇ ਵੀ ਰਮਨ ਜੀ, ਜਿਹਨਾਂ ਆਪਣੇ ਭੈਣ ਭਰਾ ਹੈਗੇ ਟਰੱਕਿੰਗ ਇੰਡਸਟਰੀ 'ਚ ਹੈਗੇ, ਕਿਸੇ ਤਰ੍ਹਾਂ ਦਾ ਬਿਜ਼ਨਸ ਆ, ਨਹੀਂ ਲੋਨ ਅਪਲਾਈ ਕੀਤਾ, ਅਪਲਾਈ ਕਰ ਸਕਦੇ ਆ। ਜਿਹੜੀ ਡੇਟ ਆ SBA ਵੱਲੋਂ ਅਗਸਤ 8 ਤੱਕ ਐਕਸਟੈਂਡ ਕੀਤੀ ਗਈ ਹੈ ਤੇ $130 ਮਿਲੀਅਨ ਉਹਨਾਂ ਕੋਲ ਹਜੇ ਬਚਿਆ ਪਿਆ। 130 ਬਿਲੀਅਨ ਬਿਲੀਅਨ ਜੀ ਬਿਲਕੁਲ। ਸੋ ਕਾਫੀ ਜ਼ਿਆਦਾ ਡਾਲਰ ਨੇ। 130 ਮਿਲੀਅਨ ਤਾਂ ਝੱਟ ਨਿਬੜ ਜਾਣੇ ਸੀਗੇ, ਪਰ ਕਿਉਂਕਿ ਦੂਜੀ ਵਾਰੀ ਇਹਨਾਂ ਨੇ ਸੈਕਿੰਡ ਫੇਜ਼ ਜਿਹੜਾ ਇਸ ਦਾ ਕੀਤਾ ਸੀਗਾ, ਸੋ ਕਾਫੀ ਅਜੇ ਡਾਲਰ ਜਿਹੜੇ ਉਹ ਪਏ ਹੋਏ ਨੇ। ਅਤੇ ਇਹਦੇ ਵਿੱਚ ਇਹ ਸੀਗਾ ਵੀ ਜਦੋਂ ਇਹਨਾਂ ਨੇ 25 ਜੂਨ ਨੂੰ ਕਿਹਾ ਸੀਗਾ ਵੀ ਅਸੀਂ ਓਪਨ ਕਰਨ ਜਾ ਰਹੇ ਹਾਂ, ਪਰ ਇਹਨਾਂ ਨੇ ਅਸਲ ਦੇ ਵਿੱਚ ਐਪਲੀਕੇਸ਼ਨਾਂ ਲੈਣੀਆਂ ਜਿਹੜੀਆਂ ਜੁਲਾਈ ਦੇ ਇਸੇ ਹਫਤੇ ਦੇ ਵਿੱਚ ਜਿਹੜੀਆਂ ਸ਼ੁਰੂ ਕੀਤੀਆਂ ਆ। ਬਹੁਤ ਸਾਰੀਆਂ ਬੈਂਕਾਂ ਦੇ ਥਰੂ ਖੱਜਲ ਖੁਆਰੀ ਜਿਹੜੀ ਆ ਉਹ ਅਜੇ ਵੀ ਕਈਆਂ ਨੂੰ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ। ਸੋ ਕਈ ਵਾਰੀ ਸਾਨੂੰ ਇੱਥੇ ਸਰੋਤੇ ਜਿਹੜੇ ਕਾਲ ਕਰਕੇ ਪੁੱਛਦੇ ਆ ਕਿਹੜੀ ਬੈਂਕ 'ਚ ਕਰੀਏ। ਸਾਡੇ ਕੋਲ ਐਗਜ਼ੈਕਟ ਆਨਸਰ ਨਹੀਂ ਹੈਗਾ ਜੀ ਇਸ ਦਾ, ਕਿਉਂਕਿ ਇਹ ਡਿਪੈਂਡ ਕਰਦਾ ਬੈਂਕ ਦੇ ਉੱਤੇ। ਤੁਹਾਨੂੰ ਵੱਖ-ਵੱਖ ਥਾਵਾਂ ਦੇ ਉੱਤੇ ਹੱਥ ਪੈਰ ਮਾਰਨੇ ਪੈਣੇ ਆ। ਵੱਖ-ਵੱਖ ਥਾਵਾਂ ਦੇ ਉੱਤੇ ਤੁਸੀਂ ਅਪਲਾਈ ਜਿਹੜਾ ਉਹ ਕਰਕੇ ਦੇਖੋ ਵੀ ਕਿਹੜੇ ਵਾਲੇ ਤੁਹਾਨੂੰ ਹੱਥ ਪੱਲਾ ਜਿਹੜਾ ਉਹ ਫੜਾਉਂਦੇ ਨੇ, ਅਤੇ ਫਿਰ ਉਸ ਦੇ ਉੱਤੇ ਜਿਹੜੇ ਰਿਕਵਾਇਰਡ ਡਾਕੂਮੈਂਟਸ ਆ ਅਤੇ ਉਹ ਫਿਰ ਉਹਨਾਂ ਨੂੰ ਸਬਮਿਟ ਕਰੋ, ਆਪਣੀ ਐਪਲੀਕੇਸ਼ਨ ਸਬਮਿਟ ਕਰੋ ਅਤੇ ਫਿਰ ਦੇਖੋ ਵੀ ਉਹ ਤੁਹਾਨੂੰ ਉਸ ਦੇ ਬਾਰੇ ਕੀ ਆਖਦੇ ਆ। ਕਈ ਵਾਰੀ ਫਿਰ ਟਰਮ ਕੰਡੀਸ਼ਨਸ ਪੁੱਛਣ ਲੱਗ ਜਾਂਦੇ ਵੀ ਕੀ ਕੰਡੀਸ਼ਨਸ ਦੀਆਂ PPP ਲੋਨਸ ਦੀਆਂ। ਮੋਟੀਆਂ ਤਾਂ ਇਹੀ ਸੀਗੀਆਂ ਵੀ 60% ਜਿਹੜੀ ਤੁਸੀਂ ਸੈਲਰੀ ਦੇ ਉੱਤੇ ਅਤੇ ਜਿਹੜੀ 40% ਜਿਹੜੇ ਆ ਤੁਸੀਂ ਆਪਣੀ ਬਿਜ਼ਨਸ ਦੀ ਯੂਟਿਲਿਟੀਜ਼ ਦੇ ਉੱਤੇ ਜਿਹੜਾ ਆ ਹੋਰ ਚੀਜ਼ਾਂ ਦੇ ਵਿੱਚ ਜਿਹੜਾ ਉਹ ਵਰਤ ਸਕਦੇ ਆ। ਬਾਕੀ ਅਦਰਵਾਈਜ਼ ਹੋਰ ਲੋਨ ਦੀ ਕੀ ਕੰਡੀਸ਼ਨਸ ਆ ਉਹ ਤੁਹਾਨੂੰ ਬੈਂਕ ਵਾਲੇ ਹੀ ਜਿਹੜੇ ਸਹੀ ਦੱਸ ਸਕਦੇ ਆ। ਸੋ ਰਮਨ ਜੀ, ਤੁਹਾਡਾ ਕੀ ਐਕਸਪੀਰੀਅੰਸ ਰਿਹਾ ਤੁਸੀਂ ਕਿਉਂਕਿ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਆ, ਵੀ ਕਿੱਦਾਂ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਕਿੰਨਾ ਕੁ ਫਾਇਦਾ ਹੋਇਆ, ਕਿੰਨੇ ਕੁ ਆਪਣੇ ਲੋਕਾਂ ਦੀ ਪੋਜੀਸ਼ਨ ਇਹ ਲੋਨ 'ਚ ਰਹੀ? ਦੇਖੋ ਜੀ, ਡੈਫੀਨੇਟਲੀ ਪਹਿਲਾਂ ਤਾਂ ਜਦੋਂ PPP ਸਟਾਰਟ ਹੋਇਆ ਆ ਤੇ PPP ਸਟਾਰਟ ਹੋਣ ਦੇ ਉੱਤੇ ਜਿੰਨੀਆਂ ਵੀ ਕੰਪਨੀਆਂ ਨੇ ਲਾਸਟ ਈਅਰ ਪੇਰੋਲ ਕੀਤਾ ਸੀਗਾ, ਜਿੰਨੀਆਂ ਵੀ ਕੰਪਨੀਆਂ ਨੇ ਪਿਛਲੇ 2 ਸਾਲ ਤੋਂ ਜਿਹੜੀਆਂ ਪ੍ਰੋਪਰ ਪੇਰੋਲ ਕਰਦੀਆਂ ਸੀਗੀਆਂ, ਉਹਨਾਂ ਕੰਪਨੀਆਂ ਨੇ ਦੇ ਗੈਟ ਵੈਰੀ ਗੁੱਡ ਮਨੀ ਉਹਨਾਂ ਨੂੰ ਮਿਲੀ ਹੈਗੀ ਆ, ਮਿਲੀਅਨਸ ਆਫ ਡਾਲਰਸ ਦੇ ਵਿੱਚ ਮਿਲੀ ਹੈਗੀ ਆ, ਵਿਚ ਇਜ਼ ਮੇਰੇ ਖਿਆਲ ਦੇ ਵਿੱਚ ਕਹਿ ਸਕਦੇ ਹਾਂ ਕਿ ਇੱਕ ਚੰਗਾ ਕੰਮ ਕਰਨ ਦੀ ਸ਼ਾਬਾਸ਼ੀ ਦੇ ਤੌਰ ਤੇ ਇਹਨੂੰ ਗਿਣਿਆ ਜਾ ਸਕਦਾ। ਸੋ ਉਸ ਤੋਂ ਬਾਅਦ ਜਦੋਂ ਥੋੜ੍ਹਾ ਜਿਹਾ ਓਪਨ ਕੀਤਾ ਕਿ ਜਿਹੜੇ ਹੋਰ ਵੀ ਕੰਪਨੀਆਂ ਸੀ ਉਹਨਾਂ ਨੇ ਵੀ ਅਪਲਾਈ ਕਰ ਸਕਦੇ ਸੀ, ਕਰਨਾ ਸ਼ੁਰੂ ਕੀਤਾ, ਤੇ ਉਹਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਨੇ ਇਹ ਲੋਨਸ ਮਿਲੇ ਹੈਗੇ ਆ, ਪ੍ਰੋਪਰਲੀ ਜਿਹੜੇ ਲੋਨਸ ਜਿਹਨਾਂ ਕੰਪਨੀਆਂ ਨੇ ਕੀਤੇ ਹੈਗੇ ਆ ਉਹਨਾਂ ਨੂੰ ਕਾਫੀ ਜਿਹੜੀ ਮਨੀ ਹੈਗੀ ਆ ਉਹ ਮਿਲੀ ਹੈਗੀ ਆ। ਜਿਹੜਾ ਡਿਜ਼ਾਸਟਰ ਲੋਨ ਹੈਗਾ ਉਹ ਵੀ ਈਚ ਕੰਪਨੀ ਨੂੰ ਆਲਮੋਸਟ $1.5 ਲੱਖ ਤੱਕ ਜਿਹੜਾ ਡਿਜ਼ਾਸਟਰ ਲੋਨ ਜਿਹੜਾ ਉਹ ਵੀ ਮਿਲਿਆ ਹੈਗਾ। 30 ਈਅਰ ਲੋਨ ਹੈਗਾ 3.5% ਦੇ ਉੱਤੇ। ਸੋ ਉਹ ਵੀ ਲੋਨ ਜਿਹੜੇ ਆ ਉਹ ਕਾਫੀ ਕੰਪਨੀਆਂ ਨੂੰ ਮਿਲੇ ਹੈਗੇ ਆ। ਸੋ ਜੇ ਮਨੀ ਵਾਈਜ਼ ਗੱਲ ਕਰੀਏ ਤੇ ਕਾਫੀ ਜਿਹੜੀ ਮਨੀ ਹੈਗੀ ਇੰਜੈਕਟ ਹੋਈ ਆ ਟਰੱਕਿੰਗ ਇੰਡਸਟਰੀ ਦੇ ਵਿੱਚ, ਪਰ ਫਿਰ ਵੀ ਜਿਹੜੀ ਬਹੁਤ ਟਰੱਕਿੰਗ ਕੰਪਨੀਆਂ ਐਸੀਆਂ ਹੈਗੀਆਂ ਜਿਹੜੀਆਂ ਕਿ ਕਿਸੇ ਨਾ ਕਿਸੇ ਪ੍ਰੋਬਲਮ, ਕਿਸੇ ਨਾ ਕਿਸੇ ਇਸ਼ੂ, ਹੁਣ ਆਪਣਾ ਸਾਰਿਆਂ ਨਾਲੋਂ ਵੱਡਾ ਇਸ਼ੂ ਹੈਗਾ ਹਰਜੋਤ ਭਾਜੀ ਕਿ
ਕਈ ਵਾਰੀ ਜਦੋਂ ਕੰਪਨੀਆਂ ਖੋਲਦੇ ਆ ਤੇ ਕੰਪਨੀਆਂ ਖੁੱਲਦੀਆਂ ਆ ਕਿਸੇ ਦੇ ਨਾਂ ਤੇ, ਟਰੱਕ ਕਿਸੇ ਦੇ ਨਾਂ ਤੇ ਹੁੰਦਾ ਆ, ਕੁਝ ਚੀਜ਼ ਕਿਸੇ ਦੇ ਨਾਂ ਤੇ ਹੁੰਦੀ ਆ, ਉਹ ਇੰਨਾ ਮਿਕਸ ਅਪ ਕੀਤਾ ਹੁੰਦਾ ਆਪਣੀਆਂ ਕੰਪਨੀਆਂ ਦੇ ਵਿੱਚ, ਇੰਨਾ ਪ੍ਰੋਬਲਮੈਟਿਕ ਹੁੰਦੀ ਆ ਕਿ ਜਦੋਂ ਉਹ ਬੰਦਾ ਬੈਂਕ 'ਚ ਜਾਂਦਾ ਤੇ ਬੈਂਕ ਵਾਲੇ ਨੂੰ ਬਿਲਕੁਲ ਨਹੀਂ ਸਮਝ ਆਉਂਦੀ ਵੀ ਮੈਂ ਕਿਹਦੀ ਬਾਂਹ ਫੜਾ ਕਿਹੜੀ ਲੱਤ ਫੜਾ, ਠੀਕ ਹੈ ਨਾ। ਸੋ ਉਹ ਜਿਹੜੀ ਇਸ਼ੂ ਹੈਗਾ ਉਹ ਬਹੁਤ ਉੱਭਰ ਕੇ ਆਇਆ ਹੈ ਇਸ ਵਾਰੀ ਕਿ ਜਿਨ੍ਹਾਂ ਲੋਕਾਂ ਨੇ ਵੀ ਆਪਣੇ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਵੀ ਇਹ ਚੀਜ਼ਾਂ ਕੀਤੀਆਂ ਹੈਗੀਆਂ ਕਿ ਜਿਹਦੇ ਵਿੱਚ ਉਹਨਾਂ ਨੇ ਮਿਕਸ ਅਪ ਕੀਤੇ ਹੈਗੇ ਆ ਕਿ ਟਰੱਕ ਕਿਸੇ ਦੇ ਨਾਂ ਤੇ ਆ, ਕੰਪਨੀ ਕਿਸੇ ਦੇ ਨਾਂ ਤੇ ਆ, ਚਲਾ ਕੋਈ ਰਿਹਾ ਆ, ਲਾਇਸੈਂਸ ਕਿਸੇ ਦਾ ਆ, ਸੋ ਉਹ ਜਿੰਨੇ ਮਿਕਸ ਅਪ ਵਾਲੀਆਂ ਕੰਪਨੀਆਂ ਸੀਗੀਆਂ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਕਿਉਂਕਿ ਉਹਨਾਂ ਨੂੰ ਕਿਸੇ ਪਾਸਿਓਂ ਵੀ ਕੋਈ ਚੀਜ਼ ਜਿਹੜੀ ਆ ਉਹ ਕੰਪਲੀਟਲੀ ਮਿਲੀ ਨਹੀਂ। ਹੁਣ ਕਈ ਵਾਰੀ ਉਹਨਾਂ ਨੇ ਕੰਪਨੀ ਜਿਹੜੀ ਆ ਉਹ ਪੇਰੈਂਟਸ ਦੇ ਨਾਂ ਤੇ, ਮਦਰ ਦੇ ਨਾਂ ਤੇ ਖੁਲਾਈ ਹੁੰਦੀ ਆ, ਮਦਰ ਦੇ ਨਾਂ ਦੇ ਉੱਤੇ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਚੱਲਦੀ ਹੁੰਦੀ ਆ ਜਾਂ ਉਹਨਾਂ ਦੇ ਕੋਈ ਪੈਸੇ ਲੱਗੇ ਹੁੰਦੇ ਆ ਉਹਨਾਂ ਦੇ ਨਾਂ ਤੇ, ਉਹ ਜਦੋਂ ਤੁਸੀਂ ਅਪਲਾਈ ਕਰ ਦਿੰਦੇ ਆ, ਸੋ ਕਈ ਕੰਪਲੀਕੇਸ਼ਨ ਜਿਹੜੀਆਂ ਆ ਜਾਂਦੀਆਂ। ਸੋ ਇਹਦੇ ਕਰਕੇ ਬਹੁਤ ਲੋਕਾਂ ਦਾ ਨੁਕਸਾਨ ਹੋਇਆ। ਸੋ ਇਹ ਚੀਜ਼ ਦਾ ਇਹੋ ਹੀ ਇੱਕ ਗੁੱਡ ਥਿੰਗ ਹੈਗੀ ਆ ਕਿ ਗਾਂਹ ਵਾਸਤੇ ਇਹਦਾ ਜਿਹੜਾ ਆ ਇਸ ਤੋਂ ਲੈਸਨ ਲਿਆ ਜਾਵੇ ਤੇ ਜਿਹੜੀਆਂ ਆਪਣੀਆਂ ਕੰਪਨੀਆਂ ਆ, ਔਰ ਖਾਸ ਕਰਕੇ ਬਹੁਤ ਲੋਕੀ ਜਦੋਂ ਕਾਲ ਕਰਦੇ ਆ, ਜਦੋਂ ਦੱਸਦੇ ਆ ਨਾ ਕਿ ਜੋ ਡਿਟੇਲ 'ਚ ਦੱਸਣਾ ਸ਼ੁਰੂ ਕਰਦੇ ਆ ਤੇ ਫਿਰ ਉਹ ਐਂ ਲੱਗਦਾ ਕਿ ਜਿੱਦਾਂ ਇੰਨੀ ਕੁ ਗੁੰਝਲਦਾਰ ਉਹਨਾਂ ਦੀ ਜਿਹੜਾ ਉਹਨਾਂ ਦਾ ਸਿਸਟਮ ਹੈਗਾ ਕਿ ਸਮਝ ਹੀ ਨਹੀਂ ਆਉਂਦੀ ਵੀ ਇਹ ਕੰਮ ਕਿਵੇਂ ਕਰੀ ਜਾਂਦੇ ਆ। ਜੀ ਸੋ ਇਹ ਵੀ ਆਪਾਂ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਪਲੀਜ਼ ਜਿਹੜੇ ਕਿਸੇ ਨੇ ਐਪਲੀਕੇਸ਼ਨ ਭਰ ਦਿੱਤੀ ਆ ਜਾਂ ਹਜੇ ਭਰਨੀ ਵੀ ਆ ਉਹ 'ਤੇ ਕਿਸੇ ਤਰ੍ਹਾਂ ਦਾ ਕੋਈ ਝੂਠ ਨਾ ਭਰਿਓ। ਕਿਸੇ ਤਰ੍ਹਾਂ ਦੀ ਕੋਈ ਤੁਹਾਡੇ 'ਤੇ ਚਾਰਜਸ ਲੱਗੇ ਆ ਉਹ ਤੁਹਾਨੂੰ ਡਿਸਕਲੋਜ਼ ਕਰਨੇ ਪੈਣੇ ਆ, ਨਹੀਂ ਤਾਂ ਇਹ ਫੈਡਰਲ ਕ੍ਰਾਈਮ ਆ ਕਿਉਂਕਿ ਫੈਡਰਲ ਗਵਰਨਮੈਂਟ ਦਾ ਤੁਹਾਨੂੰ ਮਨੀ ਮਿਲ ਰਿਹਾ ਹੈਗਾ। ਇੱਕ ਉਗਾਰਟੇ ਡਰੇਪਰਸ ਟਾਊਨ ਦੇ ਵਿੱਚ ਟਰੱਕਿੰਗ ਕੰਪਨੀ ਯੂਟਾ ਦੀ ਆ, ਉਹਨੂੰ ਜਿਹੜਾ ਆ ਉਹਨੂੰ ਚਾਰਜ ਵੀ ਫਰੋਡ ਚਾਰਜਸ ਉਹਦੇ 'ਤੇ ਲਾਏ ਗਏ ਆ ਕਿਉਂਕਿ ਇੱਕ ਤਾਂ ਜਦੋਂ ਉਹਨਾਂ ਨੇ ਐਪਲੀਕੇਸ਼ਨ ਭਰੀ ਸੀ ਉਹਦੀ ਪਹਿਲਾਂ ਕ੍ਰਿਮੀਨਲ ਕਨਵਿਕਸ਼ਨ ਹੋਈ ਸੀ, ਉਹ ਨਹੀਂ ਡਿਸਕਲੋਜ਼ ਕੀਤਾ ਸੀ। ਦੂਜੇ ਨੰਬਰ 'ਤੇ $2,10,000 ਉਹਨੂੰ ਲੋਨ ਮਿਲਿਆ ਸੀ ਅਤੇ ਜਦੋਂ ਉਹਨੇ ਚੈੱਕ ਕੀਤਾ 2,10,000 'ਚ ਮੈਜੋਰਟੀ ਜਿਹੜਾ ਲੋਨ ਆ ਉਸਨੇ ਆਪਣੇ ਐਮਪਲਾਈਜ਼ ਦੀ ਤਨਖਾਹ ਨਾਲੋਂ ਟਰੱਕ ਲੀਜ਼ ਕਰਨ 'ਤੇ ਜਾਂ ਹੋਰ ਕੰਮਾਂ ਲਈ ਵਰਤ ਲਿਆ ਹੈਗਾ। ਸੋ ਹੁਣ ਉਹ ਇਨਵੈਸਟੀਗੇਟ ਵੀ ਪੂਰਾ ਕਰਦੇ ਆ। ਸੋ ਪਲੀਜ਼ ਜੇ ਕਿਸੇ ਨੇ ਐਪਲੀਕੇਸ਼ਨ ਕਿਸੇ ਤਰ੍ਹਾਂ ਦੀ ਵੀ ਆ ਉਹਦੇ 'ਚ ਕੋਈ ਝੂਠ ਨਹੀਂ ਬੋਲਣਾ 1% ਵੀ, ਨਹੀਂ ਤਾਂ ਇਹ ਬਹੁਤ ਵੱਡਾ ਫੈਡਰਲ ਕ੍ਰਾਈਮ ਹੋਊਗਾ ਜੀ। ਜੀ ਬਿਲਕੁਲ, ਨੈਕਸਟ ਈਅਰ ਜਿਹੜਾ ਹੈਗਾ ਐਜ਼ ਸੂਨ ਐਜ਼ ਇਹ ਜਿਹੜੀ ਪ੍ਰੋਬਲਮ ਥੋੜੀ ਘਟਦੀ ਆ ਤੇ ਉਸ ਤੋਂ ਬਾਅਦ ਡੈਫੀਨੇਟਲੀ ਇਹਦੇ ਜਿਹੜੇ ਆਡਿਟਸ ਹੈਗੇ ਆ ਔਰ ਬੜੇ ਈਜ਼ੀ ਕੁਇਕ ਤੇ ਈਜ਼ੀ ਆਡਿਟਸ ਹੈਗੇ ਆ ਕਿਉਂਕਿ ਜਿਹੜੇ ਪੇਪਰ ਵਰਕ ਉਹਨਾਂ ਨੇ ਐਕਚੁਅਲੀ ਮੰਗੇ ਆ ਇਹਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੂੰ ਲੋਨ ਦਿੱਤੇ ਆ, ਦੇ ਨੋ ਯੂਰ ਅਕਾਊਂਟ ਨੰਬਰ, ਕਿਹੜੇ ਅਕਾਊਂਟ 'ਚ ਪੈਸੇ ਗਏ ਆ ਔਰ ਈਵਨ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਜਿਹੜੇ ਪੈਸੇ ਆਏ ਆ ਨਾ PPP ਦੇ, ਉਹ ਇੱਕ ਸੈਪਰੇਟ ਨੰਬਰ ਥੱਲੇ ਸ਼ੋਅ ਕਰਦਾ ਤੁਹਾਡੇ ਆਨਲਾਈਨ ਬੈਂਕਿੰਗ ਦੇ ਵਿੱਚ, ਉਹ ਸੈਪਰੇਟਲੀ ਸ਼ੋਅ ਕਰਦਾ ਰਹਿੰਦਾ ਤੁਹਾਨੂੰ ਹਰ ਟਾਈਮ ਜੇ ਤੁਸੀਂ ਲੌਗਇਨ ਕਰਦੇ ਹੋ ਅੱਡ ਸ਼ੋਅ ਕਰਦਾ। ਸੋ ਉਹਨਾਂ ਬੜੇ ਤਰੀਕੇ ਨਾਲ ਬੜੇ ਢੰਗ ਤਰੀਕੇ ਨਾਲ ਸਾਰਾ ਕੁਝ ਕੀਤਾ ਆ। ਇਹ ਜਿਹੜੀ ਆ ਆਡਿਟ ਕਰਨਾ ਬਹੁਤ ਹੀ ਸੌਖੇ ਆ। ਤੁਹਾਡੀਆਂ ਟੈਕਸ ਰਿਟਰਨਸ ਉਹਨਾਂ ਦੇ ਕੋਲ ਆ, ਤੁਹਾਡਾ ਸਾਰਾ ਕੁਝ ਉਹਨਾਂ ਦੇ ਕੋਲ ਆ, ਤੁਸੀਂ ਸਿਗਨੇਚਰ ਕੀਤੇ ਆ ਸਾਰਾ ਕੁਝ ਮੰਨ ਕੇ। ਸੋ ਇਸ ਕਰਕੇ ਜੇ ਕੋਈ ਗਲਤ ਚੀਜ਼ ਕਰਦਾ ਆ ਤਾਂ ਉਹ ਡੈਫੀਨੇਟਲੀ ਜਿਹੜਾ ਆ ਇਹਦੇ ਵਿੱਚ ਕਾਰ ਅਪ ਹੋਣਾ ਬਹੁਤ ਈਜ਼ੀ ਹੈਗਾ, ਕੋਈ ਔਖਾ ਨਹੀਂ ਹੈਗਾ ਉਹਨਾਂ ਦੇ ਲਈ। ਸੋ ਕਹਿੰਦੇ ਨਾ ਵੀ ਜੇ ਸੌਖੇ ਪੈਸੇ ਦਿੱਤੇ ਆ ਤਾਂ ਫੜਨਾ ਵੀ ਬਹੁਤ ਸੌਖਾ ਹੋਣਾ ਉਹਦੇ ਵਿੱਚ। ਸੋ ਇਸ ਕਰਕੇ ਪਲੀਜ਼ ਇਹਦੇ ਵਿੱਚ ਧਿਆਨ ਕਰੋ ਕਿ ਨਾ ਕੋਈ ਗਲਤ ਕੰਮ ਕਰੋ ਤੇ ਜੇ ਕੋਈ ਗਲਤ ਕੰਮ ਕਰ ਲਿਆ ਤੇ ਉਹ ਪੈਸੇ ਖਰਚੇ ਹੋਣਾ ਇੱਕ ਪਾਸੇ ਰੱਖ ਲਿਓ ਕਿਉਂਕਿ ਉਹਨਾਂ ਨੇ ਮੰਗ ਲੈਣੇ ਆ ਛੇਤੀ। ਜੀ 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 ਤੇ ਆਪਣੇ ਨਾਲ ਇੱਕ ਕਾਲਰ ਜਿਹੜੇ ਜੁੜੇ ਨੇ ਸੁਖਦੇਵ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਸੁਖਦੇਵ ਸਿੰਘ ਬੋਲ ਰਿਹਾ, ਮੈਂ ਕੈਨੇਡਾ ਤੋਂ ਆਇਆ ਟਰੱਕ ਲੈ ਕੇ। ਤੁਹਾਡੇ ਨਾਲ ਇੱਥੇ ਫ੍ਰਿਜ਼ਨੋ 'ਚ ਮੈਂ ਨਾਈਟ ਸਟੇ ਕਰਨਾ ਪੈਣਾ ਸੀ, ਮੈਨੂੰ ਨੇੜੇ ਕਿਤੇ ਜਗ੍ਹਾ ਨਹੀਂ ਸੀ, ਸ਼ਿਪਰ ਦੇ ਨੇੜੇ ਮੈਂ ਰੁਕਿਆ, ਉੱਥੇ ਜਗ੍ਹਾ ਮਿਲੀ ਮੈਨੂੰ ਜੀ। ਬਟ ਜਿਹੜਾ ਤੁਹਾਡੇ ਫ੍ਰਿਜ਼ਨੋ ਦੇ ਵਿੱਚ ਵਲੇਰੋ ਦਾ ਗੈਸ ਸਟੇਸ਼ਨ ਆ ਉੱਥੇ ਆਪਣੇ ਪੰਜਾਬੀ ਆ, ਨਾਲੇ ਦੇਖੋ ਤੁਸੀਂ। ਜੀ ਹੈਲੋ ਜੀ ਸੁਣ ਰਿਹਾ ਭਾਜੀ। ਹਾਂ ਵਲੇਰੋ ਤੇ ਉਹਦਾ ਐਡਰੈਸ ਵੀ ਮੇਰੇ ਕੋਲੇ ਹੈਗਾ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਮਾਰਨਿੰਗ ਉੱਠ ਕੇ ਮੈਂ ਕਿਹਾ ਵਾਸ਼ਰੂਮ ਮੈਂ ਯੂਜ਼ ਕਰਨਾ, ਕਹਿੰਦੇ ਨੋ ਕੋਈ ਵਾਸ਼ਰੂਮ ਨਹੀਂ ਗਾ ਇੱਥੇ। ਹਾਲਾਂਕਿ ਅੱਗੇ ਵੀ ਮੈਂ ਇੱਕ ਦੋ ਵਾਰੀ ਰੁਕਿਆ ਤੇ ਉਦੋਂ ਚਲੋ ਇੱਕ ਵਾਰੀ ਦਾ ਵਾਸ਼ਰੂਮ ਯੂਜ਼ ਕਰਨ ਦੇ ਤੇ ਆਪਣੇ ਮੁੰਡਾ ਹੋਰ ਸੀ ਪੰਜਾਬੀ ਉਦੋਂ, ਉਹ ਜਿਹੜੀ ਮੈਂ $3 ਦੀ ਚੀਜ਼ ਕਿਉਂਕਿ ਜਿੱਥੇ ਆਪਾਂ ਜਾਂਦੇ ਉੱਥੋਂ ਆਪਾਂ ਕਹਿੰਦੇ ਚਲੋ ਬਾਏ ਜ਼ਰੂਰ ਕਰੋ ਵੀ ਜੇ ਆਪਾਂ ਵਾਸ਼ਰੂਮ ਯੂਜ਼ ਕੀਤਾ ਤਾਂ ਜੀ, ਉਹ $3 ਦੀ ਚੀਜ਼ ਇਹਨਾਂ ਨੇ $8 ਮੈਥੋਂ ਵਸੂਲ ਕੀਤੇ ਉਸ ਤੇ। ਮੈਂ ਕੋਈ ਵਾਰੀ ਨਹੀਂ ਕੀਤਾ, ਮੈਂ ਕੋਈ ਗੱਲ ਨਹੀਂ। ਬਟ ਐਤਕੀ ਮੈਨੂੰ ਕਹਿੰਦੇ ਵੀ ਵਾਸ਼ਰੂਮ ਹੀ ਨਹੀਂ, ਮੈਂ ਕਹਿੰਦੇ ਉਹ ਚੀਜ਼ਾਂ ਕਹਿੰਦੇ ਹਾਂ ਚੀਜ਼ਾਂ ਬਾਏ ਕਰ ਲਓ ਤੁਸੀਂ। ਸੌਰੀ ਜੀ। ਸੋ ਮੈਂ ਤੁਹਾਨੂੰ ਰਿਕੁਐਸਟ ਕਰਦਾ ਵੀ ਉਹਨਾਂ ਦਾ ਮੇਰੇ ਕੋਲ ਫੋਨ ਨੰਬਰ ਵੀ ਹੈ ਗੈਸ ਸਟੇਸ਼ਨ ਦਾ, ਮੇਰੇ ਕੋਲ ਐਡਰੈਸ ਵੀ ਹੈਗਾ, ਤੁਸੀਂ ਘੱਟੋ ਘੱਟ ਕਾਲ ਕਰਕੇ ਅਵੇਅਰ ਤਾਂ ਕਰੋ ਨਾ ਵੀ ਆਪਣੇ ਪੰਜਾਬੀ ਨੂੰ। ਯਾਰ ਮੈਂ ਇੱਕ ਗੱਲ ਦਾ ਬੜਾ ਅਫਸੋਸ ਹੈ ਇਸ ਦਾ ਜੀ।
ਬਿਲਕੁਲ ਤੁਹਾਡੀ ਗੱਲ ਬਿਲਕੁਲ ਮੰਨਣਯੋਗ ਹੈ ਜੀ। ਅਸੀਂ ਬਿਲਕੁਲ ਸੌਰੀ ਫੀਲ ਕਰਦੇ ਹਾਂ, ਆਪਣੇ ਵੱਲੋਂ ਵੀ ਇਹ ਚੰਗਾ ਨਹੀਂ ਲੱਗਦਾ ਇੱਦਾਂ ਦੀ ਗੱਲ ਸੁਣ ਕੇ, ਕਿਉਂਕਿ ਮੈਂ ਫ੍ਰਿਜ਼ਨੋ ਦੇ ਵਿੱਚ ਹੀ ਹਾਂ। ਤੇ ਡੈਫੀਨੇਟਲੀ ਤੁਸੀਂ ਆਪਣਾ ਨੰਬਰ ਜਿਹੜਾ ਹੈ ਪੰਜਾਬੀ ਰੇਡੀਓ ਵਾਲਿਆਂ ਨੂੰ ਦੇ ਦਿਓ ਤੇ ਮੈਂ ਤੁਹਾਡੇ ਨਾਲ ਕੰਟੈਕਟ ਕਰਕੇ ਉਸ ਤੋਂ ਬਾਅਦ ਵਿੱਚ ਤੇ ਟਰਾਈ ਟੂ ਸੋਲਵ ਦਿਸ ਪ੍ਰੋਬਲਮ। ਜੀ ਘੱਟੋ ਘੱਟ ਹੁਣ ਫਿਊਚਰ ਤਾਂ ਨਾ ਕਿਸੇ ਨੂੰ ਕੋਈ ਇਦਾਂ ਦੀ ਜੀ ਔਕੜ ਇਦਾਂ ਆਵੇ, ਮਾੜੀ ਗੱਲ ਹੈ। ਅਜਿਹੇ ਮੌਕਿਆਂ ਦੇ ਉੱਤੇ ਨੌਬਤ ਜਦੋਂ ਆਉਂਦੀ ਹੈ ਤੇ ਇੱਕ ਦੂਜੇ ਦੀ ਮਦਦ ਆਪਾਂ ਨੂੰ ਜਿਹੜੀ ਉਹ ਕਰਨੀ ਚਾਹੀਦੀ ਆ। ਬੇਸਿਕ ਜ਼ਰੂਰਤਾਂ ਨੇ ਇਹ ਵਾਲੀਆਂ, ਤੇ ਜਦੋਂ ਅਗਲੇ ਕਹਿੰਦੇ ਵੀ ਮੈਂ ਬਾਈ ਕਰਨ ਨੂੰ ਵੀ ਰੈਡੀ ਹਾਂ ਤੇ ਤੁਸੀਂ ਯੂਜ਼ ਕਰਨ ਦਿਓ, ਤਾਂ ਫਿਰ ਆਈ ਥਿੰਕ ਇਦਾਂ ਜਿਹੜਾ ਜੀ ਇਨਸਾਨੀਅਤ ਦੇ ਤੌਰ ਤੇ ਜੀ ਇਨਸਾਨੀਅਤ ਦੇ ਤੌਰ ਤੇ ਠੀਕ ਹੈ। ਚਲੋ ਯਾਰ, ਪ੍ਰੋਬਲਮ ਕੀ ਹੈ ਇਸ ਵੇਲੇ? ਪ੍ਰੋਬਲਮ ਇਹ ਆ ਕਿ ਬਿਕੋਜ਼ ਆਫ ਕੋਵਿਡ, ਕਿਉਂਕਿ ਜਿਹੜੇ ਟਰੱਕ ਸਟਾਪ ਆ ਜਾਂ ਜਿਹੜੇ ਛੋਟੇ ਗੈਸ ਸਟੇਸ਼ਨ ਆ, ਟਰੱਕ ਸਟਾਪ ਹੈਗੇ ਆ, ਉਹਨਾਂ ਨੂੰ ਕੰਸਿਸਟੈਂਟ ਬੇਸਿਸ ਦੇ ਉੱਤੇ ਬਾਥਰੂਮ ਸਾਫ਼ ਕਰਨੇ ਪੈ ਰਹੇ ਆ। ਸੋ ਕੰਸਿਸਟੈਂਟ ਬੇਸਿਸ ਤੇ ਬਾਥਰੂਮ ਸਾਫ਼ ਕਰਨੇ ਪੈਂਦੇ ਆ ਤੇ ਉਹਨੂੰ ਸਿਰਫ ਉਸ ਚੀਜ਼ ਨੂੰ ਮੱਦੇਨਜ਼ਰ ਜੇ ਕੰਸਿਸਟੈਂਟ ਸਫਾਈ ਨਾ ਕਰਨੀ ਹੋਏ, ਇਹ ਸਿੱਧਾ ਜਵਾਬ ਹੀ ਦੇ ਦੇਵੇ ਬਾਥਰੂਮ ਹੈ ਹੀ ਨਹੀਂ। ਸੋ ਇਹ ਬਹੁਤ ਗਲਤ ਗੱਲ ਆ, ਬਹੁਤ ਮਾੜੀ ਗੱਲ ਆ, ਇੱਦਾਂ ਨਹੀਂ ਕਰਨਾ ਚਾਹੀਦਾ। ਤੇ ਜੇ ਇੱਦਾਂ ਹੋ ਰਿਹਾ ਤੇ ਉਹਨੂੰ ਡੈਫੀਨੇਟਲੀ ਭਾਜੀ ਅਸੀਂ ਆਪਣੇ ਵੱਲੋਂ ਜਿਹੜੀ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਨੂੰ ਸਮਝਾਉਣ ਦੀ ਜਿਹੜੀ ਜੀ ਕੋਸ਼ਿਸ਼ ਕਰਾਂਗੇ, ਉਹਨਾਂ ਨੂੰ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ ਸੁਖਦੇਵ ਜੀ ਕਾਲ ਕਰਨ ਦੇ ਲਈ, ਬੜੀ ਮਿਹਰਬਾਨੀ ਜੀ। ਸੋ ਅਗਲਾ ਰਮਨ ਜੀ ਇੱਕ ਮੇਨ ਇਸ਼ੂ ਕਹਿੰਦੇ ਆਉਣ ਵਾਲੇ ਸਾਲਾਂ 'ਚ ਬਣ ਸਕਦਾ, ਬਹੁਤ ਸਾਰੀ ਮੈਨੂਫੈਕਚਰਿੰਗ ਆ ਉਹ ਚਾਈਨਾ ਤੋਂ ਮੂਵ ਹੋ ਰਹੀ ਆ। ਨਵਾਂ ਜਿਹੜੇ ਸਰਵੇ ਆਇਆ ਉਹਦੇ ਮੁਤਾਬਕ 33% ਆਲਰੇਡੀ ਕਹਿੰਦੇ ਚਾਈਨਾ ਤੋਂ ਮੈਨੂਫੈਕਚਰਿੰਗ ਜਿਹੜੀ ਆ ਮੂਵ ਹੋ ਚੁੱਕੀ ਆ। ਜੇ ਕਹਿੰਦੇ ਪਈ ਇਹ ਮੈਨੂਫੈਕਚਰਿੰਗ ਚਾਈਨਾ ਤੋਂ ਵੀਅਤਨਾਮ, ਬੰਗਲਾਦੇਸ਼ ਜਾਂ ਇੰਡੀਆ ਮੂਵ ਹੁੰਦੀ ਆ ਤੇ ਇਹਦਾ ਅਸਰ ਟਰੱਕਿੰਗ ਇੰਡਸਟਰੀ ਤੇ ਬਹੁਤ ਪੈਣਾ ਹੈਗਾ। ਸੋ ਉਹਦੇ ਬਾਰੇ ਥੋੜਾ ਡਿਸਕਸ ਕਰੋ ਵੀ ਕਿਸ ਤਰ੍ਹਾਂ ਪਊਗਾ ਜੀ। ਬਿਲਕੁਲ, ਕਿਉਂਕਿ ਹੁਣ ਦੇਖੋ ਸਿਨੈਰੀਓਜ਼ ਚੇਂਜ ਹੋ ਰਹੇ ਆ। ਜਿੱਦਾਂ ਚਾਈਨਾ ਦੇ ਵਿੱਚ ਮੈਨੂਫੈਕਚਰਿੰਗ ਜਿਹੜੀ ਆ, ਬਹੁਤ ਮੈਨੂਫੈਕਚਰਿੰਗ ਮੂਵ ਹੋ ਰਹੀ ਆ, ਔਰ ਕੁਡ ਵੀ ਪੋਸੀਬਲ ਹੈ ਕਿ ਉਹ ਮੈਨੂਫੈਕਚਰਿੰਗ ਜਿਹੜੀ ਆ ਹੋ ਸਕਦਾ ਸਦਰਨ ਚਾਈਨਾ ਦੇ ਵਿੱਚ ਆਪਣੇ ਸਾਊਥ ਏਸ਼ੀਆ ਦੇ ਵਿੱਚ ਚਲੀ ਜਾਵੇ, ਇੰਡੀਆ ਚਲੀ ਜਾਵੇ ਜਾਂ ਥੱਲੇ ਕਿਤੇ ਵੀ ਜਾ ਸਕਦੀ ਉਸ ਏਰੀਏ 'ਚ। ਔਰ ਉਹਦੇ ਨਾਲ ਜਿਹੜਾ ਅਫਰੀਕਾ ਹੈਗਾ ਆ ਜਾਂ ਸਾਊਥ ਅਮਰੀਕਾ ਹੈਗਾ ਆ, ਉਹਦੇ ਵਿੱਚ ਵੀ ਚਾਂਸਿਸ ਹੈਗੇ ਆ। ਸਾਊਥ ਅਮਰੀਕਾ ਦੇ ਵਿੱਚ ਵੀ ਜਿਹੜੀ ਬਹੁਤ ਜ਼ਿਆਦਾ ਮੈਨੂਫੈਕਚਰਿੰਗ ਆ ਉਹ ਇੱਧਰ ਨੂੰ ਆ ਜਾਵੇ। ਸੋ ਉਹਦੇ ਨਾਲ ਜਿਹੜੇ ਇੱਕ ਸ਼ਿਪਿੰਗ ਲੇਨਸ ਹੁੰਦੀਆਂ ਆ ਉਹ ਚੇਂਜ ਹੋਣ ਦਾ ਖਰਚਾ ਆਬਵੀਅਸਲੀ ਬਣ ਜਾਂਦਾ ਹੈ, ਕਿਉਂਕਿ ਹੁਣ ਜੇ ਚਾਈਨਾ ਤੋਂ ਆ ਰਿਹਾ ਤੇ ਉਹ ਵੈਸਟ ਕੋਸਟ ਤੇ US ਦੇ ਨਾਲ ਜ਼ਿਆਦਾ ਅਟੈਚ ਹੈਗਾ ਆ। ਜੇ ਉਹ ਹੁਣ ਸਾਊਥ ਅਮਰੀਕਾ ਤੋਂ ਆਉਂਦਾ ਤਾਂ ਕਿਹੜੀ ਪੋਰਟ ਉਹਨੂੰ ਜ਼ਿਆਦਾ ਜਿਹੜੀ ਆ ਉਹ ਕਰੂਗੀ, ਫਾਇਦੇਮੰਦੀ ਰਹੂਗੀ। ਸੋ ਇਹਦੇ ਲਈ ਜਿਹੜਾ ਆਉਣ ਵਾਲਾ ਸਮਾਂ ਹੈਗਾ ਆ ਉਹ ਬਹੁਤ ਜਿਹੜਾ ਡਿਫਰੈਂਟ ਹੈਗਾ। ਉਹਨਾਂ ਨੇ ਕਾਫੀ ਸਰਵੇ ਵੀ ਕੀਤਾ ਆ, ਸਪਲਾਈ ਚੇਨ ਲੀਡਰਸ ਦਾ ਜਿਹੜੇ ਆ ਉਹਨਾਂ ਦਾ ਜੂਨ ਦੇ ਵਿੱਚ ਸਰਵੇ ਹੋਇਆ ਆ। ਸੋ ਉਹਨਾਂ ਨੂੰ ਵੀ ਇਹ ਖਦਸ਼ਾ ਜਿਹੜਾ ਲੱਗ ਰਿਹਾ ਕਿ ਇਹ ਜਦੋਂ ਪੂਰੇ ਦਾ ਪੂਰਾ ਸ਼ਿਫਟ ਹੋਣਾ ਆ ਤੇ ਸ਼ਿਫਟ ਹੋਣ ਤੋਂ ਬਾਅਦ ਖਾਸ ਕਰਕੇ ਨਾਰਥ ਅਮਰੀਕਾ ਨੂੰ ਜਿਹੜੀਆਂ, ਕਿਉਂਕਿ ਹੁਣ ਸਾਡੀਆਂ ਪੋਰਟਸ ਆਈਆਂ, ਸਾਡੀਆਂ ਪੋਰਟਸ ਵੈਸਟ ਕੋਸਟ ਤੇ ਆ, 3 ਮੇਜਰ ਪੋਰਟਸ ਹੈਗੀਆਂ, LA, ਸੈਨ ਫਰਾਂਸਿਸਕੋ ਤੇ ਸਿਆਟਲ, ਤੇ ਉਧਰ ਸਾਡੀਆਂ ਈਸਟ ਕੋਸਟ ਦੀਆਂ ਪੋਰਟਸ ਹੈਗੀਆਂ। ਸੋ ਇਹਨਾਂ ਦੇ ਕਿਸ ਢੰਗ ਦੇ ਨਾਲ ਉਹ ਕਿੱਥੋਂ ਮੈਨੂਫੈਕਚਰਿੰਗ ਜਿਹੜੀ ਸ਼ੁਰੂ ਹੁੰਦੀ ਆ ਔਰ ਕਿੱਥੋਂ ਮੈਨੂਫੈਕਚਰਿੰਗ ਇੱਥੇ ਪਹੁੰਚਦੀ ਆ, ਉਹਦੇ ਹਿਸਾਬ ਦੇ ਨਾਲ ਟਰੱਕਿੰਗ ਦਾ ਜਿਹੜਾ ਰੂਪ ਰੇਖਾ ਆ, ਟਰੱਕਿੰਗ ਦੀ ਜਿਹੜੀ ਸ਼ੇਪ ਆ, ਉਹ ਡੈਫੀਨੇਟਲੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਵਿੱਚ ਬਹੁਤ ਚੇਂਜਸ ਜਿਹੜੀਆਂ ਹੋਣਗੀਆਂ ਔਰ ਚੇਂਜਸ ਆ ਰਹੀਆਂ ਜੀ। ਸੋ ਬਿਲਕੁਲ ਇਸੇ ਤਰ੍ਹਾਂ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਚੀਫ ਇਕਨੋਮਿਸਟ ਇੱਕ ਬੌਬ ਕੋਸਟੈਲੋ ਆ, ਉਹ ਕਹਿੰਦੇ ਵੀ ਮੈਕਸੀਕੋ ਦੇ ਵਿੱਚ ਵੀ ਮੈਨੂਫੈਕਚਰਿੰਗ ਬਹੁਤ ਜ਼ਿਆਦਾ ਵੱਧ ਸਕਦੀ ਆ। ਤੇ ਜੇ ਮੈਕਸੀਕੋ ਦੇ ਵਿੱਚ ਮੈਨੂਫੈਕਚਰਿੰਗ ਵੱਧਦੀ ਆ, ਮੈਨੂਫੈਕਚਰਿੰਗ ਪਲਾਂਟ ਲੱਗਦੇ ਆ, ਤੇ ਉਹਦੇ ਨਾਲ ਟਰੱਕਿੰਗ ਇੰਡਸਟਰੀ ਨੂੰ ਬਹੁਤ ਫਾਇਦਾ ਹੋਊਗਾ, ਖਾਸ ਕਰਕੇ ਕੈਲੀਫੋਰਨੀਆ ਦੇ ਟਰੱਕਰਸ ਨੂੰ, ਕਿਉਂਕਿ 80% ਜਿਹੜੀ ਸਰਫੇਸ ਟਰਾਂਸਪੋਰਟ ਆ ਮੈਕਸੀਕੋ ਤੋਂ USA ਉਹ ਟਰੱਕਿੰਗ ਰਾਹੀਂ ਆਉਂਦੀ ਜੀ। ਨਾਲੇ ਜਿਹੜਾ ਨਵਾਂ USMCA ਵੀ ਸਾਈਨ ਹੋਇਆ ਹੈ ਉਸ ਦੇ ਵਿੱਚ ਵੀ ਜਿਹੜਾ ਕੁਛ ਨਾ ਕੁਛ ਹੈ ਨਾਫਟਾ ਦੇ ਮੁਕਾਬਲੇ ਇਹਦੇ ਵਿੱਚ ਜ਼ਿਆਦਾ ਸਹੂਲਤਾਂ ਨੇ, ਜ਼ਿਆਦਾ ਵਪਾਰ ਵੱਲ ਨੂੰ ਜਿਹੜਾ ਪੋਜ਼ਿਟਿਵ ਗ੍ਰੀਨ ਝੰਡੀ ਜਿਹੜੀ ਉਸ ਦੇ ਵਿੱਚ ਹੈਗੀ ਆ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਹੁਣ ਕੀ ਬਣਦਾ। ਕੱਲ ਆਪਣੇ ਰਾਸ਼ਟਰਪਤੀ ਜਿਹੜੇ ਆ ਇੱਧਰ ਦੇ ਤੇ ਉੱਧਰ ਦੇ ਦੋਨੋਂ ਹੀ ਜਿਹੜੇ ਮੁਲਾਕਾਤ ਕੀਤੀ ਆ, ਟੋਟਲੀ ਡਿਫਰੈਂਟ ਹੈਗੇ ਆ। ਉਹ ਲੈਫਟ ਲਿਸਟ ਹੈਗਾ ਆ ਤੇ ਪਰ ਫਿਰ ਵੀ ਉਹ ਮਿਲੇ ਹੈਗੇ ਆ। ਸੋ ਇਹਦਾ ਲੱਗਦਾ ਵੀ ਆਉਣ ਵਾਲੇ ਮਹੀਨਿਆਂ 'ਚ ਮੈਕਸੀਕੋ ਤੇ USA ਦੇ ਰਿਲੇਸ਼ਨ ਕਾਫੀ ਗੁੱਡ ਹੋਣਗੇ, ਖਾਸ ਕਰਕੇ ਟਰੇਡ ਨੂੰ ਲੈ ਕੇ ਜਿਹੜਾ ਆ ਉਹ ਕੰਮ ਜਿਹੜਾ ਉਹ ਵੱਧ ਸਕਦਾ ਆ। ਕਿਉਂਕਿ ਦੇਖੋ ਜਿਹੜੇ ਅਮਰੀਕਨ ਜਿਹੜੇ ਕੈਪੀਟਲਿਸਟ ਨੇ ਉਹਨਾਂ ਨੇ ਪੈਸੇ ਬਚਾਉਣੇ ਆ, ਉਹ ਡਾਲਰ ਬਚਾਉਣੇ ਆ, ਤੇ ਮੈਨੂਫੈਕਚਰਿੰਗ ਸਸਤੀ ਜਿਹੜੀ ਉਹਨਾਂ ਨੂੰ ਗੁਆਂਢੀ ਮੁਲਕ ਦੇ ਵਿੱਚ ਆਪਣੇ 'ਚ ਇੱਥੇ ਉਹ ਪੈਂਦੀ ਆ। ਤੇ ਜੇ ਵਪਾਰ ਜਿਹੜਾ ਹੋਰ ਜ਼ਿਆਦਾ ਸੌਖਾ ਹੁੰਦਾ ਆ, ਜਿਹੜੇ ਉੱਤੇ ਐਕਸਪੋਰਟ ਡਿਊਟੀਆਂ ਜਾਂ ਉਹ ਚੀਜ਼ਾਂ ਐਕਸਾਈਜ਼ ਡਿਊਟੀਆਂ ਜਿਹੜੀਆਂ ਉਹ ਘਟਦੀਆਂ ਨੇ, ਤਾਂ ਉਹਨਾਂ ਨੇ ਕਹਿਣਾ ਵੀ ਦੂਰੋਂ ਮੰਗਾਉਣ ਦੀ ਬਜਾਏ ਫਿਰ ਇੱਥੇ ਜਿਹੜਾ ਆਪਾਂ ਬਣਾਉਂਦੇ ਹਾਂ। ਤੇ ਆਪਾਂ ਨੂੰ ਪਤਾ ਆ
ਵੀ ਰਾਸ਼ਟਰਪਤੀ ਦਾ ਕੰਨ ਜਿਹੜੇ ਹਮੇਸ਼ਾ ਉਹ ਕੈਪੀਟਲਿਸਟਿਕ ਵੱਡੀਆਂ ਕੰਪਨੀਆਂ ਦੇ ਉਹ ਕਰੀਬ ਰਹਿੰਦਾ ਹੈ ਤੇ ਉਹਨਾਂ ਦੀ ਗੱਲ ਸੁਣਦੇ ਨੇ। ਸੋ ਕਿਤੇ ਨਾ ਕਿਤੇ ਇਹ ਵੀ ਚੀਜ਼ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ। ਸੋ ਹੋਪਫੁਲੀ ਜਿਹੜਾ USMCA ਆ ਉਹ ਬੈਟਰ ਜਿਹੜਾ ਓਵਰਆਲ ਰਹਿ ਸਕਦਾ ਹੈ ਜਿਹੜਾ ਟਰੱਕਿੰਗ ਇੰਡਸਟਰੀ ਦੇ ਲਈ ਜੀ। ਡੈਫੀਨਿਟਲੀ। ਤੇ ਆਪਾਂ ਨੂੰ ਇੱਕ ਕੁਐਸਚਨ ਵੀ ਆਇਆ ਜੀ। ਸੀਗਾ ਕਿ ਕੈਨ ਬੈਂਕ ਚਾਰਜ ਇੰਟਰਸਟ ਰੇਟ ਔਨ SBA ਲੋਨ। ਜਿਹੜਾ SBA ਲੋਨ ਹੈਗਾ ਉਹ SBA ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੈਗੀ ਆ, ਲੋਨ ਬੈਂਕ ਨੇ ਦੇਣਾ ਆ, SBA ਨੇ ਸਿਰਫ ਉਹਨੂੰ ਪਿੱਛੇ ਉਹਦੀ ਗਾਰੰਟੀ ਦੇਣੀ ਹੈ। ਸੋ SBA ਕੋਈ ਬੈਂਕ ਨਹੀਂ ਹੈਗਾ, SBA ਕੋਈ ਉਹ ਨਹੀਂ ਹੈਗਾ। SBA ਸਿਰਫ ਇੱਕ ਲੋਨ ਸਰਕਾਰੀ ਲੋਨ ਗਾਰੰਟਰ ਹੈਗਾ ਪਿੱਛੇ, ਕਿ ਬੈਂਕ ਨੂੰ ਉਹਨਾਂ ਨੇ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਲੋਨ ਦਿਓ, ਔਰ ਇੰਟਰਸਟ ਰੇਟ ਹਮੇਸ਼ਾ ਹੀ ਚਾਰਜ ਹੋਊਗਾ ਤੁਹਾਨੂੰ, ਚਾਹੇ ਉਹ SBA ਬੈਕ ਲੋਨ ਹੈਗਾ ਚਾਹੇ ਬੈਂਕ ਦਾ ਹੈਗਾ। ਉਹਦੇ ਵਿੱਚ ਕਿਸੇ ਦੇ ਵਿੱਚ ਵੀ ਇਹ ਨਹੀਂ ਹੁੰਦਾ ਕਿ ਇੰਟਰਸਟ ਚਾਰਜਿੰਗ ਦਾ। ਯੈਸ, ਬੈਂਕ ਵਿਲ ਚਾਰਜ ਯੂ ਦਾ ਇੰਟਰਸਟ ਰੇਟ। ਤੇ ਉਹਦੇ ਚ ਪ੍ਰੀ ਪੇਮੈਂਟ ਪਲਾਂਟੀ ਕੋਈ ਨਹੀਂ ਹੈ, ਜਦੋਂ ਮਰਜ਼ੀ ਤੁਸੀਂ ਪੇ ਆਫ ਕਰ ਸਕਦੇ ਆ ਇਦਾਂ। ਹਾਂਜੀ। ਤੇ ਜੈ ਸਿੱਧੂ ਉਹਨਾਂ ਦਾ ਇੱਕ ਕੁਐਸਚਨ ਹੈਗਾ ਕਿ ਪੇਰੋਲ ਦੇ ਉੱਤੇ, ਪੇਰੋਲ PPP ਦੇ ਉੱਤੇ ਜਿਹੜਾ 1099 ਵਾਲਾ ਲੋਨ PPP ਲੋਨ ਕਿੱਦਾਂ ਸ਼ੋ ਕਰਨਾ, ਇਹ ਪਲੀਜ਼ ਆਪਣੇ ਜਿਹੜੇ ਤੁਹਾਡੇ ਬੁੱਕਕੀਪਰ ਟੈਕਸ ਵਾਲੇ ਨੂੰ ਪੁੱਛੋ ਜੀ, ਉਹਨਾਂ ਨੂੰ ਜ਼ਰੂਰ ਇਹ ਕੰਸਲਟ ਕਰੋ। ਤੇ ਰਵੀ ਮੱਲੀ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਆਪਣੀ ਬੋਤਲਾਂ ਬਾਥਰੂਮ 'ਚ ਸੁੱਟ ਕੇ ਆਉਂਦੇ ਆ, ਇਸ ਕਰਕੇ ਉਹ ਨਹੀਂ ਦਿੰਦੇ। ਡੈਫੀਨਿਟਲੀ ਉਹ ਵੀ ਇੱਕ ਰੀਜ਼ਨ ਹੈਗਾ ਕਿ ਜਦੋਂ ਆਪਾਂ ਖੁਦ ਕੰਮ ਖਰਾਬ ਕਰਦੇ ਹਾਂ ਤੇ ਫਿਰ ਉਹ ਜੇ 2-4 ਬੰਦੇ ਕੰਮ ਖਰਾਬ ਕਰਦੇ ਤਾਂ ਬਾਕੀ 95 ਬੰਦਿਆਂ ਨੂੰ ਉਹਦਾ ਹੀ ਤਕਲੀਫ ਜਿਹੜੀ ਆ ਉਹ ਝੱਲਣੀ ਪੈਂਦੀ ਆ। ਜੀ ਕੁਛ ਕੁ ਲੋਕਾਂ ਦੀ ਜਿਹੜੀ ਆ ਇਹ ਪ੍ਰੋਬਲਮ ਆ ਦੇ ਕਰਕੇ ਸਭ ਨੂੰ ਜਿਹੜਾ ਨੁਕਸਾਨ ਝੱਲਣਾ ਪੈਂਦਾ। ਤੇ ਅਗਲੇ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਡੇ ਜਿਹੜੇ ਸਭ ਤੋਂ ਵੱਡਾ ਪ੍ਰੋਬਲਮ ਟਰੱਕਾਂ 'ਚ ਹੈ ਅੱਜ ਕੱਲ੍ਹ ਕਿ ਮੁੰਡਿਆਂ ਦੇ ਪੈਸੇ ਬਹੁਤ ਮਾਰੇ ਜਾਂਦੇ ਨੇ, ਤੇ ਉਹਦਾ ਇੱਕ ਤਰੀਕਾ ਹੈਗਾ ਮੁੰਡਿਆਂ ਸਾਰਿਆਂ ਕੋਲ, ਜਿੰਨੇ ਨਵੇਂ ਡਰਾਈਵਰ ਪੁਰਾਣੇ ਡਰਾਈਵਰ ਜਿਹੜੇ ਚੱਲਦੇ ਨੇ, ਜਦੋਂ ਤੁਸੀਂ ਲਾਸਟ 'ਚ ਆਪਣੇ ਟਰੱਕ ਨੂੰ ਖਿਲਾਰਦੇ ਹੋ ਸਾਰੇ ਵੀ, ਉਦੋਂ ਇੱਕ ਈਮੇਲ ਜਿਹੜੀ ਤੁਹਾਡੀ ਹੁੰਦੀ ਹੈ ਉਹਦੀ LED, ਉਹਦੇ 'ਚੋਂ ਤੁਸੀਂ ਆਪਣੀ ਈਮੇਲ 'ਤੇ ਉਹਨੂੰ ਸੈਂਡ ਕਰ ਲਓ। ਜਦੋਂ ਤੁਸੀਂ ਸਕੇਲ 'ਤੇ ਰੁਕਦੇ ਹੋ ਉਦੋਂ ਸਾਰੇ ਲੋਕ ਜਿਹੜਾ ਚੈੱਕਰ ਹੁੰਦਾ ਉਹ ਜਾ ਕੇ ਉੱਥੋਂ ਆਪਣੀ ਤੁਹਾਡੇ ਸੈਂਡ ਕਰਦਾ ਈਮੇਲ, ਤੇ ਉੱਥੇ ਅੰਦਰ ਜਾ ਕੇ ਉਹ ਚੈੱਕ ਕਰਦਾ। ਉਵੇਂ ਹੀ ਤੁਸੀਂ ਜਿੰਨੇ ਵੀ ਟਰੱਕ ਵੀਰ ਨੇ ਜਦੋਂ ਟਰੱਕ ਖਿਲਾਰਦੇ ਹੋ ਉਸ ਈਮੇਲ ਨੂੰ ਆਪਣੇ ਈਮੇਲ 'ਤੇ ਸੈਂਡ ਕਰੋ, ਜਿਹੜਾ ਉਹਦਾ ਰਿਕਾਰਡ ਹੈ ਜਿਹੜਾ ਤੁਸੀਂ ਚਲਾ ਕੇ ਆਏ ਹੋ। ਜਦੋਂ ਚਲਾਇਆ ਹੋਇਆ ਰਿਕਾਰਡ ਤੁਹਾਡੇ ਹੱਥ 'ਚ ਆਏਗਾ ਤੇ ਕੱਲ੍ਹ ਨੂੰ ਤੁਹਾਨੂੰ ਜਦੋਂ ਕੋਰਟ 'ਚ ਜਾਣਾ ਪਏ ਤੁਹਾਨੂੰ ਪ੍ਰੋਬਲਮ ਕ੍ਰੀਏਟ ਨਹੀਂ ਹੋਏਗੀ ਕੋਈ ਵੀ। ਸਾਰੇ ਵੀਰਾਂ ਨੂੰ ਮੈਂ ਦੱਸਣਾ ਚਾਹੁੰਦਾ ਇਸ ਗੱਲ ਨੂੰ ਕਿ ਪਲੀਜ਼, ਕਿਉਂਕਿ ਮੇਰੇ ਨਾਲ ਵੀ ਹੋਇਆ ਤੇ ਮੈਂ ਕੀਤਾ ਤੇ ਮੈਂ ਸਾਰੇ ਪੈਸੇ ਲਏ ਉਹਦੇ ਕੋਲੋਂ, ਤੇ ਤੁਹਾਡੇ ਸਾਰੇ ਵੀਰਾਂ ਵਾਸਤੇ ਬੜਾ ਵਧੀਆ ਜਵਾਬ ਹੈਗਾ, ਪੈਸੇ ਮਾਰਨ ਵਾਲਾ। ਥੈਂਕ ਯੂ ਪਰਮਿੰਦਰ ਜੀ, ਥੈਂਕ ਯੂ ਜੀ। ਬਿਲਕੁਲ ਜੀ, ਸਹੀ ਗੱਲ ਹੈਗੀ ਆ। ਇਹ ਪ੍ਰੋਬਲਮ ਵਾਈਡ ਸਪਰੈਡ ਹੈਗੀ ਆ ਸਾਡੇ ਕਮਿਊਨਿਟੀ ਦੇ ਵਿੱਚ, ਔਰ ਇਹ ਪ੍ਰੋਬਲਮ ਜਿਹੜੀ ਆ ਵਾਈਡ ਸਪਰੈਡ ਹੈਗੀ ਆ। ਔਰ ਇਹਦੇ ਪ੍ਰੋਬਲਮ ਨੂੰ ਜਦੋਂ ਤੁਸੀਂ ਟਰੱਕਿੰਗ ਇੰਡਸਟਰੀ ਨਾਲ ਕਿਤੇ ਗੱਲ ਕਰਦੇ ਆ ਤਾਂ ਐਕਚੁਅਲੀ ਤੁਹਾਨੂੰ ਬੈਕਫਾਇਰ ਹੁੰਦਾ ਕਿ ਸ਼ਾਇਦ ਅਸੀਂ ਟਰੱਕਿੰਗ ਇੰਡਸਟਰੀ ਦੇ ਖਿਲਾਫ ਆ ਜਾਂ ਅਸੀਂ ਟਰੱਕਿੰਗ ਇੰਡਸਟਰੀ ਨੂੰ ਚੰਗਾ ਨਹੀਂ ਚਾਹੁੰਦੇ ਉਹਨਾਂ ਦਾ। ਪਰ ਆਬਵੀਅਸਲੀ ਜਦੋਂ ਤੁਸੀਂ ਕਾਨੂੰਨ ਦੀ ਗੱਲ ਕਰੋਗੇ, ਜਦੋਂ ਤੁਸੀਂ ਇਹ ਗੱਲ ਕਰੋਗੇ ਕਾਨੂੰਨ ਦੇ ਮੁਤਾਬਕ ਕੀ ਆ, ਤੇ ਜਿਹੜਾ ਬੰਦਾ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਉਹਨੂੰ ਆਬਵੀਅਸਲੀ ਉਹਨੂੰ ਗੁੱਸਾ ਆਉਂਦਾ ਹੈ, ਉਹਨੂੰ ਪ੍ਰੋਬਲਮ ਲੱਗਦੀ ਆ ਵੀ ਅਸੀਂ ਸ਼ਾਇਦ ਗਲਤ ਗੱਲ ਕਰਦੇ ਹਾਂ, ਅਸੀਂ ਸ਼ਾਇਦ ਗਲਤ ਲੋਕਾਂ ਨੂੰ ਕਰਦੇ। ਪਰ ਜਿਹੜੀ ਇਸ਼ੂ ਜਿਹੜਾ ਹੈਗਾ ਉਹਨੂੰ ਸਮਝੋ। ਇਹ ਜਿਹੜੀ ਭਾਈ ਸਾਹਿਬ ਉਹਨੇ ਪ੍ਰੋਬਲਮ ਦੱਸ ਕੇ ਗਏ ਆ, ਇਹ ਇੰਨੀ ਕੁ ਵਾਈਡ ਸਪਰੈਡ ਪ੍ਰੋਬਲਮ ਹੈਗੀ ਆਪਣੀ ਇੰਡਸਟਰੀ ਦੇ ਵਿੱਚ ਕਿ ਜਿਹਦਾ ਕੋਈ ਹਿਸਾਬ ਨਹੀਂ ਗਾ। ਔਰ ਮੈਂ ਇਹ ਨਹੀਂ ਕਹਿੰਦਾ ਕਿ ਤਾੜੀ ਇੱਕ ਹੱਥ ਨਾਲ ਵੱਜਦੀ ਆ, ਦੂਜੀ ਸਾਈਡ ਜਿਹੜੀ ਡਰਾਈਵਰਾਂ ਵਾਲੀ ਸਾਈਡ ਆ ਉਹਨਾਂ ਦੇ ਵਿੱਚ ਵੀ ਪ੍ਰੋਬਲਮ ਬਹੁਤ ਜ਼ਿਆਦੀਆਂ ਹੈਗੀਆਂ। ਪਰ ਟਰੱਕਿੰਗ ਕੰਪਨੀ ਨੂੰ ਡੂ ਡਿਲੀਜੈਂਸ ਕਰਨੀ ਚਾਹੀਦੀ ਆ, ਆਪਣੇ ਜਿਹੜੇ ਪ੍ਰੋਪਰ ਪ੍ਰੋਸੀਜਰਸ ਆ ਉਹ ਪੂਰੇ ਕਰਨੇ ਚਾਹੀਦੇ ਆ। ਜੇ ਡਰਾਈਵਰ ਨੂੰ ਤੁਸੀਂ ਹਾਇਰ ਕਰਨ ਲੱਗੇ ਉਹਨਾਂ ਨੂੰ ਪੂਰਾ ਫੁੱਲ ਪੇ ਪੈਕੇਜ ਦੱਸੋ, ਆਹ ਚੀਜ਼ ਪੇ ਹੋਣੀ ਆ, ਇੱਦਾਂ ਪੇ ਹੋਣੀ ਆ, ਆਹ ਸਾਡੀ ਕੰਪਨੀ ਪਾਲਿਸੀ ਆ, ਜੇ ਆਹ ਚੀਜ਼ਾਂ ਕਰੋਗੇ ਇਹਦੇ ਆਹ ਪੈਸੇ ਕੱਟੇ ਜਾਣੇ ਆ, ਇਹਦੀਆਂ ਆਹ ਚੀਜ਼ਾਂ। ਸੋ ਹਰ ਇੱਕ ਚੀਜ਼ ਪ੍ਰੋਪਰ ਪੇਪਰ ਤੇ ਪਾ ਕੇ ਅਗਲੇ ਦੇ ਹੱਥ ਦਿਓ, ਤੇ ਜਿਹੜੀ ਤੁਸੀਂ ਪੇਪਰ ਤੇ ਚੀਜ਼ ਲਿਖੀ ਆ ਉਹਦੇ ਹਿਸਾਬ ਨਾਲ ਕੰਮ ਕਰੋ, ਕਾਨੂੰਨ ਦੇ ਹਿਸਾਬ ਦੇ ਨਾਲ ਚੱਲੋ। ਕਾਨੂੰਨ ਜਿਹੜਾ ਆ ਉਹ ਅਲਟੀਮੇਟਲੀ ਜਦੋਂ ਪ੍ਰੋਬਲਮ ਪੈਂਦੀ ਆ ਕਾਨੂੰਨ ਹੀ ਲਾਗੂ ਹੋਣਾ ਆ, ਔਰ ਜੇ ਕਾਨੂੰਨ ਦੇ ਮੁਤਾਬਕ ਨਹੀਂ ਚੱਲੇ ਤਾਂ ਪ੍ਰੋਬਲਮਾਂ ਬਹੁਤ ਜ਼ਿਆਦੀਆਂ ਗੂੜੀਆਂ ਪੈਂਦੀਆਂ। ਜੀ, ਇੱਕ ਜਿਹੜਾ ਸਵਾਲ ਆਇਆ ਸੀਗਾ ਵੀ ਕਿ ਜਿਹੜੇ ਨਿਊਯਾਰਕ ਜਾਂ ਨਿਊ ਜਰਸੀ ਨੂੰ ਟਰੱਕਰ ਜਾ ਰਹੇ ਆ ਕਿ ਉਹਨਾਂ ਨੂੰ ਵੀ 14 ਦਿਨਾਂ ਦੀ ਕੁਆਰੰਟੀਨ ਹੈ ਜਾਂ ਨਹੀਂ। ਇੱਕ 25 ਜੂਨ ਦੇ ਆਰਟੀਕਲ ਦੇ ਮੁਤਾਬਕ ਇਹ ਐਗਜ਼ੈਂਪਟ ਹੈਗੇ ਨੇ। CDC ਨੇ ਜਿਹੜੇ ਅਸੈਂਸ਼ੀਅਲ ਵਰਕਰਸ ਆ ਉਹਨਾਂ ਨੂੰ ਇਸ ਦੇ ਵਿੱਚੋਂ ਐਗਜ਼ੈਂਪਟ ਜਿਹੜਾ ਉਹ ਰੱਖਿਆ ਹੋਇਆ ਆ, ਜਿਨ੍ਹਾਂ ਦੇ ਵਿੱਚ ਟਰੱਕ ਡਰਾਈਵਰਸ ਵੀ ਇਨਕਲੂਡਡ ਨੇ। ਸੋ ਜੇ ਤੁਹਾਡਾ ਲੋਡ ਨਿਊਯਾਰਕ ਵਾਲੇ ਪਾਸੇ ਜਾਂ ਨਿਊ ਜਰਸੀ ਨੂੰ ਹੈਗਾ ਆ, ਤੁਸੀਂ ਆ ਜਾ ਸਕਦੇ ਆ। ਉਹ ਉਸ ਦੇ ਵਿੱਚ ਐਗਜ਼ੈਂਪਸ਼ਨ ਜਿਹੜੀ ਕਿਤੇ ਨਾ ਕਿਤੇ ਉਹਨਾਂ ਨੇ CDC ਦੇ ਦੁਆਰਾ ਜਿਹੜੀ ਆ ਉਹ ਦਿੱਤੀ ਹੋਈ ਆ। ਪਰ ਫਿਰ ਵੀ ਆਈ ਥਿੰਕ ਬੈਟਰ ਜਿਹੜਾ ਉਹ ਰਹੂਗਾ
ਵੀ ਜਿਹੜੇ ਵੀ ਥਾਂ ਦੇ ਉੱਤੇ ਤੁਸੀਂ ਲੋਡ ਲਾਉਣ ਜਾ ਰਹੇ ਆ ਇੱਕ ਵਾਰੀ ਕਨਫਰਮ ਵਗੈਰਾ ਜਿਹੜਾ ਸਾਰਾ ਕੁਝ ਜਿਹੜਾ ਉਹ ਤੁਸੀਂ ਕਰ ਲਓ। ਪਰ 24 ਜੂਨ ਦੀ ਇੱਕ ਡਿਪਾਰਟਮੈਂਟ ਆਫ ਨਿਊਯਾਰਕ ਦੀ ਜਿਹੜੀ ਸਟੇਟ ਡਿਪਾਰਟਮੈਂਟ ਦੇ ਦੁਆਰਾ ਆ ਉਹਨਾਂ ਨੇ ਇਸ ਦੇ ਵਿੱਚ ਇਹਨਾਂ ਨੂੰ ਐਗਜ਼ੈਂਪਟ ਰੱਖਿਆ ਹੋਇਆ ਆ। ਅਤੇ ਇੱਕ ਜਿਹੜਾ ਜ਼ਰੂਰ ਹੁਣ ਆਪਾਂ ਹਰ ਵਾਰੀ ਗੱਲ ਕਰਦੇ ਹਾਂ, ਸੋ ਪਿਛਲੇ ਵੀਕ ਦੇ ਨਾਲੋਂ ਇਸ ਵੀਕ ਦੇ ਵਿੱਚ ਟਰੱਕਿੰਗ ਦੇ ਓਵਰਆਲ ਰਾਊਟਸ ਲੋਡਸ ਆ ਉਸ ਨੂੰ ਲੈ ਕੇ ਕਿੱਦਾਂ ਪਿਕਅਪ ਹੋ ਰਿਹਾ ਆ ਜਾਂ ਸਟੇਬਲ ਜਿਹਾ ਚੱਲ ਰਿਹਾ ਰਮਨ ਜੀ? ਦੇਖੋ ਜੀ, ਜਿਹੜਾ ਆਪਣਾ ਹੌਲੀਡੇ ਟਾਈਮ ਆਉਂਦਾ ਆ, ਹੌਲੀਡੇ ਟਾਈਮ ਤੋਂ ਬਾਅਦ ਪਹਿਲਾਂ ਥੋੜ੍ਹਾ ਜਿਹਾ ਬਿਜ਼ੀ ਹੁੰਦਾ ਆ, ਤੇ ਅਜੇ ਕੋਈ ਇਸ ਤਰ੍ਹਾਂ ਦੀ ਚੀਜ਼ ਲੱਗ ਨਹੀਂ ਰਹੀ ਕਿ ਕੋਈ ਇੱਦਾਂ ਦਾ ਕੋਈ ਐਕਸੈਪਸ਼ਨਲ ਲੋਡਾਂ ਦੇ ਵਿੱਚ ਕੋਈ ਵਾਧਾ ਜਾਂ ਲੋਡਾਂ ਦੇ ਪ੍ਰਾਈਸਾਂ ਦੇ ਵਿੱਚ ਕੋਈ ਵਾਧਾ ਹੋ ਰਿਹਾ। ਹਾਂ, ਪਰ ਇੰਨੀ ਗੱਲ ਕਹਿਣ ਦੇ ਲਈ ਮੈਂ ਬਿਲਕੁਲ ਰਾਜਕਿਰਨ ਹੈਰਾਨ ਆ ਕਿ ਜਿਹੜਾ ਲੋਡਾਂ ਦੇ ਵਿੱਚ ਤਾਂ ਭਾਵੇਂ ਕੋਈ ਫਾਇਦਾ ਨਹੀਂ ਹੋਇਆ ਜਾਂ ਕੋਈ ਏਡਾ ਖਾਸ ਨਹੀਂ ਫਰਕ ਪਿਆ, ਪਰ ਟਰੱਕ ਸੇਲਸ ਜਿਹੜੀ ਆ ਉਹ ਜਨਕ ਆ, ਕਿਉਂਕਿ ਬਹੁਤ ਮੈਨੂੰ ਕਾਲਸ ਵੀ ਆਈਆਂ। ਕੱਲ ਵੀ ਮੇਰੀ ਗੱਲ ਹੋਈ ਸੀਗੀ ਦੇਖੋ ਸੀਟ ਤੋਂ ਆਪਣੇ ਲਿਸਨਰਸ ਹੈਗੇ ਆ, ਉਹਨਾਂ ਦੇ ਨਾਲ ਗੱਲ ਹੋਈ ਸੀਗੀ ਔਰ ਇਹ ਉਹਨਾਂ ਨੇ ਕਿਹਾ ਕਿ ਹੁਣ ਅੱਗੇ ਵਾਂਗੂ ਜਿਹੜੇ ਸਾਡੇ ਡੀਲਰਸ ਹੈਗੇ ਆ, ਜਿਹੜੇ ਸਾਡੇ ਟਰੱਕ ਡੀਲਰਸ਼ਿਪਸ ਹੈਗੀਆਂ, ਉਹਨਾਂ ਦਾ ਵਰਤੀਰਾ ਜਿਹੜਾ ਆ ਉਹ ਫਿਰ ਦੁਬਾਰਾ ਤੋਂ ਚੇਂਜ ਹੋਣਾ ਸ਼ੁਰੂ ਹੋ ਗਿਆ। ਟਰੱਕਾਂ ਦੀਆਂ ਪ੍ਰਾਈਸਾਂ ਆਪੇ ਆਟੋਮੈਟਿਕਲੀ ਵਧਣੀਆਂ ਸ਼ੁਰੂ ਹੋ ਗਈਆਂ ਸਾਰਾ ਕੁਝ, ਕਿਉਂਕਿ ਸਾਡੇ ਜਿਹੜੀ ਟਰੱਕ ਬਾਇੰਗ ਹੈਗੀ ਆ ਉਹ ਅਲਟੀਮੇਟਲੀ ਫਿਰ ਉਹੋ ਹੀ ਹਾਲ ਰਹਿ ਗਿਆ। ਮੇਰੀ ਪ੍ਰਾਈਵੇਟ ਡੀਲਰਸ਼ਿਪ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਸਾਨੂੰ ਯੂਜ਼ਡ ਟਰੱਕ ਹੀ ਨਹੀਂ ਮਿਲ ਰਹੇ ਹੈਗੇ ਸੈਲ ਕਰਨ ਨੂੰ। ਸੋ ਹੈਰਾਨੀ ਵਾਲੀ ਗੱਲ ਹੈ ਕਿ ਲੋਡਾਂ ਦੇ ਵਿੱਚ ਕੋਈ ਏਡਾ ਮੈਂ ਜੇ ਕਹਾਂ ਵੀ ਫਰਕ ਪਿਆ ਹੈਗਾ ਜਾਂ ਕੋਈ ਏਡੀ ਗੱਲ ਸੁਣਨ ਨੂੰ ਮਿਲੀ ਹੈਗੀ ਆ, ਕਿਉਂਕਿ ਮੋਸਟਲੀ ਜਦੋਂ ਕਾਲ ਕਰੀ ਦੀ ਆ ਜਾਂ ਗੱਲ ਹੁੰਦੀ ਆ ਕਿਸੇ ਵੀ ਟਰੱਕਿੰਗ ਕੰਪਨੀ ਨਾਲ ਤੇ ਥੋੜ੍ਹਾ ਬਹੁਤ ਆਈਡੀਆ ਉਹ ਦਿੰਦੇ ਆ, ਥੋੜ੍ਹਾ ਬਹੁਤ ਬਾਹਰੋਂ ਪਤਾ ਲੱਗਦਾ, ਨਿਊਜ਼ ਦੇਖੀ ਦੀਆਂ। ਸੋ ਪਰ ਕੋਈ ਏਡਾ ਖਾਸ ਫਰਕ ਨਹੀਂ ਪੈ ਰਿਹਾ ਹੈਗਾ ਉਹਦੇ ਵਿੱਚ, ਪਰ ਟਰੱਕ ਬਾਇੰਗ ਦੇ ਵਿੱਚ ਬੜਾ ਫਰਕ ਪੈ ਰਿਹਾ, ਉਹ ਫਿਰ ਉੱਦਾਂ ਦੀ ਉੱਦਾਂ ਹੀ ਚੱਲ ਸ਼ੁਰੂ ਹੋਈ ਪਈ ਹੈ। ਜੀ ਜੀ ਬਿਲਕੁਲ। ਅਤੇ ਆਪਣੇ ਜਿਹੜੇ ਕੁਛ ਕਾਲਰ ਆਪਣੇ ਨਾਲ ਹੋ ਜੁੜੇ ਉਹਨਾਂ ਨਾਲ ਗੱਲ ਕਰਦੇ ਹਾਂ। ਸੁਖ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕਿੰਨੇ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੇ ਮੈਂ ਜਿਹੜੀ ਇਹ ਗੱਲ ਕਰਦੀ ਸੀ, ਸੁਣਦਾ ਸੀਗਾ ਰੇਡੀਓ ਦੇ ਉੱਤੇ ਆਪਣੇ ਜਿਹੜੇ ਪੈਸੇ ਮਾਰਦੇ ਨੇ ਇਹਦੇ ਬਾਰੇ ਕਰਨੀ ਹੈ ਜੀ। ਇਹ ਮੇਰੇ ਨਾਲ ਲਾਸਟ ਈਅਰ ਇਹ ਹੋਇਆ ਆ। ਇਹਦੇ ਵਿੱਚ ਮੇਨ ਜਿਹੜੀ ਪ੍ਰੋਬਲਮ ਹੈ ਇਹ ਆ ਕਿ ਆਪਣੇ ਮੁੰਡੇ ਜਿਹੜੇ ਆ ਨਾ ਬਹੁਤੇ ਅਸਾਈਲਮ ਦੇ ਉੱਤੇ ਆ, ਜਿਹੜੇ ਟਰੱਕ ਚਲਾਉਂਦੇ ਆ ਲੌਂਗ ਦੇ ਉੱਤੇ ਨਾ, ਤੇ ਉਹ ਬੋਲਦੇ ਨਹੀਂ ਹੈਗੇ, ਡਰਦੇ ਇਸ ਲਈ ਕਿ ਉਹਨਾਂ ਦਾ ਅਸਾਈਲਮ ਦੇ ਕੇਸ ਲੱਗੇ। ਉਹਨਾਂ ਨੂੰ ਏਦਾਂ ਲੱਗਦਾ ਕਿ ਅਸੀਂ ਜੇ ਕੁਛ ਕੋਰਟ ਦੇ ਵਿੱਚ ਜਾ ਕੇ ਕਰਾਂਗੇ ਤਾਂ ਉਹ ਚੀਜ਼ ਸਾਡੇ ਖਿਲਾਫ ਹੋ ਜਾਊਗੀ, ਵਿਚ ਇਜ਼ ਰੌਂਗ ਹੈ ਨਾ। ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ, ਉਹ ਡਰਦੇ ਆ। ਤੇ ਮੇਰੇ ਨਾਲ ਲਾਸਟ ਈਅਰ ਮੈਂ ਟਰੱਕ ਚਲਾ ਰਿਹਾ ਸੀਗਾ ਕੰਪਨੀ ਦੇ ਵਿੱਚ, ਕੰਮ ਛੱਡਿਆ ਸੀ ਤੇ ਉਹਨਾਂ ਨੇ ਮੇਰਾ $1000 ਮਾਰਿਆ ਸੀ। ਇੰਡੀਆਨਾ ਦੀ ਕੰਪਨੀ ਸੀ ਤੇ ਮੈਂ ਕੋਰਟ ਦੇ ਵਿੱਚ ਉਹ $1000 ਕਰਕੇ, ਸਿਰਫ $1000 ਕਰਕੇ ਨਹੀਂ, ਮੈਂ ਇਸ ਲਈ ਕੇਸ ਕੀਤਾ ਸੀ ਕਿ ਉਹਨਾਂ ਨੂੰ ਥੋੜਾ ਜਿਹਾ ਮੈਂ ਲੈਸਨ ਦੇ ਸਕਾਂ ਨਾ, ਕਿਉਂਕਿ ਲੋਕੀ ਬੋਲਦੇ ਨਹੀਂ ਆਪਣੇ ਮੁੰਡੇ। ਤੇ ਉਹਨਾਂ ਨੇ ਕੋਰਟ ਦੇ ਵਿੱਚ ਜਦੋਂ ਮੈਂ ਗਿਆ ਤੇ ਫਾਈਲ ਕੀਤਾ ਕੇਸ, ਤੇ ਉਹਨਾਂ ਨੇ ਆਪੋਜ਼ਿਟ ਮੇਰੇ ਉੱਪਰ ਕੇਸ ਪਾਤਾ ਕਿ ਇਹਨੇ ਸਾਡਾ ਟਰਾਲਾ ਭੰਨਿਆ ਆ ਤੇ ਫੋਟੋਆਂ ਪਤਾ ਨਹੀਂ ਕਿੱਥੋਂ ਕੱਢ ਕੇ ਪਾਈਆਂ, ਤੇ ਕੋਰਟ ਨੇ ਮੇਰੇ ਉੱਪਰ ਹੀ $4000 ਕੱਢ ਦਿੱਤਾ। ਸੋ ਪਤਾ ਨਹੀਂ, ਆਈ ਡੋਂਟ ਨੋ ਕਿ ਇਹਦੇ ਵਿੱਚ ਮੇਰੀ ਕੋਈ ਫਾਲਟ ਆ ਗਈ। ਜਿਹੜੇ ਵੀਰ ਜੀ ਨੇ ਉਹਨੇ ਦੱਸਿਆ ਸੀ ਕਿ ਆਪਾਂ ਨੂੰ ਬਿਲਕੁਲ ਫੋਟੋਆਂ ਖਿੱਚਣੀਆਂ ਚਾਹੀਦੀਆਂ ਟਰੱਕਾਂ ਦੀਆਂ ਤੇ ELD ਦੀਆਂ ਬੁੱਕਾਂ ਖਿੱਚਣੀਆਂ ਚਾਹੀਦੀਆਂ, ਆਪਣੇ ਕੋਲ ਰਿਕਾਰਡ ਹੋਣਾ ਚਾਹੀਦਾ ਹੈ ਨਾ। ਤੇ ਲਾਸਟ 2 ਵੀਕ ਪਹਿਲਾਂ ਵੀ ਟਰੱਕ ਜੈਕਨਾਈਫ ਹੋਇਆ ਸੀ ਮੇਰੇ ਕੋਲੋਂ ਤੇ $1500 ਉਹਨੇ ਮੇਰਾ ਮਾਰਿਆ। ਜਦੋਂ ਮੈਂ ਉਹਨੂੰ ਕਿਹਾ ਕਿ ਤੂੰ ਤਾਂ ਮੇਰੇ ਕੋਲ ਕਿਤੇ ਲਿਖਾਇਆ ਨਹੀਂ, ਨਾ ਸਾਈਨ ਕੀਤੇ ਆ, ਕਿ ਤੂੰ ਪੈਸੇ ਕਿਉਂ ਕੱਢਦਾ, ਉਹ ਕਹਿੰਦਾ ਮੇਰੇ ਕੋਲ ਤੇਰੇ ਪੈਸੇ ਪਏ ਆ, ਉਹ ਤਾਂ ਮੈਂ ਤੈਨੂੰ ਕੱਟ ਕੇ ਦੇਣੇ ਆ, ਤੂੰ ਜੋ ਮਰਜ਼ੀ ਕਰ ਲਾ। ਸੋ ਇਹ ਬਹੁਤ ਵੱਡੀ ਪ੍ਰੋਬਲਮ ਆ, ਇਹਦੇ ਉੱਪਰ ਪਲੀਜ਼ ਇੱਕ ਪ੍ਰੋਗਰਾਮ ਕਰੋ ਤੇ ਜਿਹਦੇ ਵਿੱਚ ਕੋਈ ਆਪਣਾ ਸੋਲਿਊਸ਼ਨ ਹੋਵੇ ਨਾ, ਕੋਈ ਪੇਜ ਹੋਵੇ ਜਿਹਦੇ ਵਿੱਚ ਆਪਾਂ ਇਹਨੂੰ ਐਕਸਪੋਜ਼ ਕਰ ਸਕੀਏ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਬਿਲਕੁਲ ਜੀ, ਇਹ ਤੁਹਾਡੀ ਗੱਲ ਸੱਚੀ ਆ। ਜਿੰਨੇ ਵੀ ਟਰੱਕ ਚਲਾਇਆ ਆ, ਚਾਹੇ ਉਹ ਕੋਈ ਵੀ ਆ, ਔਰ ਉਹਦੇ ਵਿੱਚ ਮੈਂ ਵੀ ਇਨਕਲੂਡ ਹੈਗਾ। ਇਹ ਕਹਿੰਦੇ ਨੇ ਨਾ, ਭਾਣਾ ਮੇਰੇ ਨਾਲ ਵੀ ਵਾਪਰਿਆ, ਮਤਲਬ ਕਿ ਮੈਂ ਵੀ ਇੱਕ ਸਮੇਂ ਦੇ ਵਿੱਚ ਇਸ ਸਾਈਕਲ ਚੋਂ ਲੰਘਿਆ ਹੈਗਾ, ਮੇਰੇ ਪੈਸੇ ਵੀ ਮਾਰੇ ਹੈਗੇ ਆ। ਔਰ ਉਹਨਾਂ ਨੂੰ ਕਿੱਦਾਂ ਤੁਸੀਂ ਡੀਲ ਕਰਨਾ ਹੈਗਾ ਜਾਂ ਉਹਨਾਂ ਨੂੰ ਤੁਸੀਂ ਕਿੱਦਾਂ ਉਹਨਾਂ ਦੇ ਉੱਤੇ ਕੰਮ ਕਰਨਾ ਹੈਗਾ, ਉਹ ਡੈਫੀਨੇਟਲੀ ਤੁਹਾਡੀ ਗੱਲ ਬਿਲਕੁਲ ਸੱਚੀ ਹੈ ਕਿ ਜਿਹੜੇ ਮੁੰਡੇ ਜਿਹੜੇ ਨਵੇਂ ਆਏ ਹੈਗੇ ਆ, ਉਹ ਉਹਨਾਂ ਦੀ ਪ੍ਰੋਬਲਮ, ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕਦੇ ਨੇ। ਦੇਖੋ ਜੀ, ਲੇਬਰ ਕੋਰਟ ਤੁਹਾਡਾ ਸਭ ਤੋਂ ਵੱਡਾ ਸਾਥੀ ਹੈ ਅਜਿਹੇ ਮਾਮਲੇ 'ਚ। ਬਾਰ-ਬਾਰ ਅਸੀਂ ਕਹਿ ਰਹੇ ਹਾਂ, ਇਰਰਿਸਪੈਕਟਿਵ ਤੁਸੀਂ ਅਸਾਈਲਮ 'ਤੇ ਆ, ਵਰਕ ਪਰਮਿਟ 'ਤੇ ਆ, ਤੁਸੀਂ ਗ੍ਰੀਨ ਕਾਰਡ ਆ, ਤੁਸੀਂ ਸਿਟੀਜ਼ਨ ਆ
ਜੇ ਕੋਈ ਤੁਹਾਡੇ ਪੈਸੇ ਮਾਰਦਾ ਆ, ਚਾਹੇ ਉਹ ਰੁਪਈਆ ਹੋਵੇ, ਚਾਹੇ ਡਾਲਰ ਹੋਵੇ, ਤੇ ਚਾਹੇ $1000 ਘੱਟ ਨਹੀਂ ਹੁੰਦਾ ਬਾਈ ਜੀ। ਇਹ ਨਾ ਸੋਚੋ, ਅੱਜ ਕੱਲ੍ਹ ਇਹ ਲੋਕੀ ਬੜੀ ਮੈਂਟੈਲਿਟੀ ਜਿਹੜੀ ਕਰਦੇ ਆ ਵੀ ਉਹ $1000 ਕਰਕੇ $1000 ਕਮਾਉਣਾ ਸੌਖਾ ਹੈ। ਪੁੱਛੋ ਕਿਸੇ ਨੂੰ, $1200 ਵਾਸਤੇ ਤਾਂ ਲੋਕੀ ਤਰਲੇ ਕੱਢਣ ਦੇ ਆ ਇੱਥੇ ਵੀ ਸਾਨੂੰ ਮਿਲ ਜੇ $1000 ਮਿਹਨਤ ਕਰਕੇ ਜਿਹੜਾ ਕਮਾਇਆ ਆ ਉਹ ਡਾਲਰ ਵੀ ਬਹੁਤ ਹੁੰਦਾ ਆ। ਸੋ ਇਹ ਛੱਡਣਾ ਨਹੀਂ ਚਾਹੀਦਾ। ਇਹ ਆਈ ਥਿੰਕ ਉਨੀ ਦੇਰ ਤੱਕ ਇਹ ਸਬਕ ਨਹੀਂ ਆਉਣਾ ਜਿੰਨੀ ਦੇਰ ਤੱਕ ਦੋਨੋਂ ਪਾਸੋਂ ਹੀ ਇਹ ਸਫਾਈ ਹੋਣ ਵਾਲੀ ਆ। ਜਿਹੜੇ ਕੁਛ ਜਿਹੜੇ ਦੂਜੇ ਪਾਸੇ ਵੀ ਖਰਾਬੀ ਆ, ਤੇ ਦੋਨੋਂ ਪਾਸੇ ਜਿੱਦਾਂ ਰਮਨ ਜੀ ਵੀ ਪਹਿਲੇ ਹੋ ਗਿਆ ਵੀ ਤਾੜੀ ਇੱਕ ਹੱਥ ਨਾਲ ਵੀ ਕਈ ਵਾਰੀ ਜਿਹੜੀ ਉਹ ਨਹੀਂ ਵੱਜਦੀ। ਸੋ ਜਦੋਂ ਕੋਈ ਕਿਸੇ ਦੇ ਨਾਲ ਧੱਕਾ ਕਰ ਰਿਹਾ ਸੋ ਐਕਸਪੋਜ਼ ਕਰਨਾ ਚਾਹੀਦਾ। ਆਈ ਥਿੰਕ ਇਹਦੇ ਵਿੱਚ ਇਹ ਆਈ ਥਿੰਕ ਰਮਨ ਜੀ ਵੱਡੀ ਪ੍ਰੋਬਲਮ ਆ ਵੀ ਲਿਮਿਟੇਸ਼ਨ ਇਸ ਚੀਜ਼ ਦੀ ਆ ਵੀ ਡਰਾਈਵਰ ਸਹੀ ਟਾਈਮ ਦੇ ਉੱਤੇ ਲੋਕਾਂ ਨੂੰ ਜਿਹੜੇ ਉਹ ਮਿਲਦੇ ਨਹੀਂ ਆ। ਕੰਮ ਜ਼ਿਆਦਾ ਵਧਿਆ ਹੁੰਦਾ ਹੈ, ਸੋ ਉਹਨਾਂ ਨੂੰ ਹਰ ਤਰ੍ਹਾਂ ਦਾ ਡਰਾਈਵਰ ਵੀ ਹਾਇਰ ਕਰਨਾ ਪੈਂਦਾ ਆ, ਅਤੇ ਕੰਪਨੀਆਂ ਜਲਦੀ ਜਿਹੜੇ ਆ ਪੈਸੇ ਡਾਲਰ ਬਣਾਉਣ ਦੇ ਚੱਕਰ ਦੇ ਵਿੱਚ ਤੈਨੂੰ ਵੀ ਜੋਬ ਦੇ ਦਿਆਂਗੇ, ਤੈਨੂੰ ਵੀ ਜੋਬ ਦੇ ਦਿਆਂਗੇ, ਇਹਨਾਂ ਲਾਰਿਆਂ ਦੇ ਵਿੱਚ ਉਹ ਚੀਜ਼ ਕਰਦਿਆਂ ਦੇ ਵਿੱਚ ਦੋਨੋਂ ਹੀ ਜਾਣੇ ਇੱਕ ਦੂਜੇ ਦਾ ਕਈ ਵਾਰੀ ਗਲਤ ਫਾਇਦਾ ਜਿਹੜੇ ਦੋਨੋਂ ਪਾਸੋਂ ਜਿਹੜੇ ਉਹ ਚੱਕੀ ਜਾਂਦੇ। ਆਈ ਥਿੰਕ ਇਹ ਬਹੁਤ ਜ਼ਰੂਰੀ ਆ ਵੀ ਇਸ ਚੀਜ਼ ਨੂੰ ਜਿੰਨੀ ਦੇਰ ਤੱਕ ਇਹ ਚੀਜ਼ ਕਲੀਨ ਅਪ ਨਹੀਂ ਹੁੰਦੀ, ਇੱਦਾਂ ਦੇ ਮਸਲੇ ਉਨੀ ਦੇਰ ਤੱਕ ਪੂਰੀ ਤਰ੍ਹਾਂ ਕਲੀਨ ਅਪ ਹੋਣੇ ਨਾਮੁਮਕਿਨ ਜੇ ਜਾਪਦੇ ਆ। ਨਾਲੇ ਰਾਜਕਿਰਨ ਦੂਜੀ ਗੱਲ ਇਹ ਆ ਨਾ ਕਿ ਕਈ ਵਾਰੀ ਬੜੀ ਛੋਟੀ ਜੀ ਗੱਲ ਜਿਹੜੀ ਹੁੰਦੀ ਆ। ਰੀਸੈਂਟਲੀ ਇੱਕ ਕੰਪਨੀ ਦਾ ਕੇਸ ਆਇਆ ਸੀਗਾ ਸਾਡੇ ਕੋਲ ਨਾਪਾ ਦੇ ਵਿੱਚ, ਤੇ ਉਹਦੇ ਵਿੱਚ $500 ਉਹਨਾਂ ਦਾ ਸੀਗਾ, ਠੀਕ ਹੈ ਨਾ। ਉਹਨਾਂ ਨੇ ਜਿਹੜਾ ਹੋਲਡ ਕੀਤਾ ਸੀ, ਨਹੀਂ ਪੇ ਕੀਤਾ ਸੀਗਾ, ਤੇ ਉਹਨਾਂ ਨੂੰ ਤਕਰੀਬਨ $8500 ਦਾ ਲੇਬਰ ਕੋਡ ਦਾ ਲੈਟਰ ਆ ਗਿਆ ਸੀਗਾ। ਠੀਕ ਹੈ, ਤੇ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਕਈ ਵਾਰੀ ਤੁਹਾਡਾ ਇੱਕ ਸਿੰਪਲ ਜਿਹਾ ਮੁੱਦਾ ਹੁੰਦਾ ਕਿ ਤੁਸੀਂ ਕਿਸੇ ਦੇ ਥੋੜੇ ਜਿਹੇ ਪੈਸੇ ਹੋਲਡ ਕਰ ਲਏ, ਪਰ ਜਦੋਂ ਲੇਬਰ ਕੋਡ ਤੁਹਾਡੇ ਰੈਕਡ ਦੇਖਦੀ ਆ ਕਿ ਤੁਸੀਂ ਕਿਵੇਂ ਪੇ ਚੈੱਕ ਪੇ ਕਰਦੇ ਆ, ਪੇ ਚੈੱਕ ਦੇ ਵਿੱਚ ਕੀ ਕਰਦੇ ਆ ਤੁਸੀਂ। ਹੁਣ ਇਹ ਨਾਰਮਲ ਇੱਕ ਵਰਡ ਹੈਗਾ ਹਰ ਟਰੱਕਿੰਗ ਕੰਪਨੀ ਦਾ ਕਿ ਅਸੀਂ ਇੱਕ ਗੇੜੇ ਦੇ ਪੈਸੇ ਥੱਲੇ ਰੱਖਦੇ ਆ, ਠੀਕ ਹੈ ਨਾ। ਹੁਣ ਇੱਕ ਗੇੜੇ ਦੇ ਪੈਸੇ ਥੱਲੇ ਰੱਖਦੇ ਦਾ ਮਤਲਬ ਹੈ ਕਿ ਜਾਂ ਤਾਂ ਤੁਸੀਂ ਉਹਨੂੰ ਪ੍ਰੋਪਰ ਢੰਗ ਦੇ ਨਾਲ ਕੀਤਾ ਆ ਤੁਸੀਂ ਕਿ ਅਸੀਂ ਬਾਈ ਵੀਕਲੀ ਪੇ ਕਰਦੇ ਹਾਂ। ਬਾਈ ਵੀਕਲੀ ਪੇ ਕਰਨ ਦਾ ਮਤਲਬ ਹੈ ਕਿ ਤੁਹਾਡੇ ਕੋਲ 15 ਦਿਨਾਂ ਦੇ ਪੈਸੇ ਹੈਗੇ ਆ, ਉਹਨਾਂ ਦੇ ਦੇਣੇ ਆ ਤੁਸੀਂ। ਪਰ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਥੱਲੇ ਰੱਖਦੇ ਹਾਂ, ਠੀਕ ਹੈ ਨਾ, ਉਹਦਾ ਮਤਲਬ ਕੀ ਆ ਕਿ ਤੁਸੀਂ ਹੋਲਡ ਕਰਦੇ ਆ ਪੈਸੇ ਅਗਲੇ, ਠੀਕ ਹੈ ਨਾ। ਹੋਲਡ ਕਰਦੇ ਆ ਤਾਂ ਉਹਦੇ ਵਿੱਚ ਆ ਜਾਂਦਾ ਕਿ ਉਹ ਅਗੇਂਸਟ ਦਾ ਲਾਅ ਚਲਾ ਜਾਂਦਾ ਕੰਮ, ਠੀਕ ਹੈ ਨਾ। ਹੁਣ ਕਈ ਡਰਾਈਵਰ ਕਾਲ ਕਰਦੇ ਆ ਔਰ ਕਈ ਟਰੱਕਿੰਗ ਕੰਪਨੀਆਂ ਖੁਦ ਕਹਿੰਦੀਆਂ ਭਾਜੀ ਅਸੀਂ ਤਾਂ 2 ਗੇੜੇ ਦੇ ਪੈਸੇ ਥੱਲੇ ਰੱਖੀ ਦੇ ਆ। ਹੁਣ ਯਾਰ ਮਤਲਬ ਜੇ ਤੁਸੀਂ ਇਹ ਚੀਜ਼ਾਂ ਜੇ ਤੁਸੀਂ ਨਿੱਕੀ ਜਿਹੀ ਇੱਕ ਚੀਜ਼ 'ਚ ਕਿਸੇ 'ਚ ਫਸਦੇ ਆ, ਫਿਰ ਉਹ ਕੈਨ ਆਫ ਵਰਮ ਵਾਲੀ ਗੱਲ ਹੋ ਜਾਂਦੀ ਆ ਵੀ ਕੀੜਿਆਂ ਵਾਲਾ ਡੱਬਾ ਖੁੱਲ ਗਿਆ, ਹੁਣ ਪਤਾ ਨਹੀਂ ਕੀੜਾ ਕਿੱਧਰ ਨੂੰ ਤੁਰ ਜਾਣਾ, ਉਹਨਾਂ ਨੇ ਕੀ ਚੈੱਕ ਕਰਨ ਲੱਗ ਜਾਣਾ। ਨਾਲੇ ਉਹ ਇਕੱਲੇ ਉਹਦਾ ਨਹੀਂ ਚੈੱਕ ਕਰਨਾ, ਉਹਨਾਂ ਨੇ ਸਾਰਾ ਹੀ ਚੈੱਕ ਕਰਨਾ ਵਾ ਮੁੜ ਕੇ, ਸਾਰੇ ਡਰਾਈਵਰਾਂ ਦਾ ਚੈੱਕ ਕਰਨਾ ਆ, ਸਾਰਿਆਂ ਦਾ। ਆਹ ਜਿਹੜੇ ਹੁਣ ਵੱਡੇ ਐਡੇ ਕੇਸ ਹੁੰਦੇ ਆ, ਉਹਨਾਂ ਦੀ ਵੱਡੀਆਂ ਕੰਪਨੀਆਂ ਆ, ਉਹ ਐਡੇ ਲਾਸੂਟ ਜਿਹੜੇ ਐਡੇ ਵੱਡੇ ਹੋ ਜਾਂਦੇ ਆ। ਔਰ ਜਿਹੜਾ ਇੰਪਲੋਇਰ ਦਾ ਲਾਸੂਟ ਹੈ ਨਾ, ਉਹ ਡੈਫੀਨੇਟਲੀ ਜਿਹੜਾ ਆ ਤੁਸੀਂ ਜਿੰਨਾ ਅਵੋਇਡ ਕਰ ਸਕਦੇ ਹੋ ਉਸ ਚੀਜ਼ ਨੂੰ ਅਵੋਇਡ ਕਰੋ, ਜਿੰਨਾ ਤੁਸੀਂ ਠੀਕ ਰਹਿ ਸਕਦੇ ਠੀਕ ਰਹੋ, ਪ੍ਰੋਪਰ ਢੰਗ ਨਾਲ ਕਰੋ। ਆਪਾਂ ਵੀ ਕਿਸੇ ਦਿਨ ਯਾਰ ਸਾਰੇ ਹੀ ਆਪਾਂ ਟਰੱਕ ਡਰਾਈਵਰ ਹੀ ਰਹੇ ਆ, ਜਿਹੜੇ ਅੱਜ ਕੰਪਨੀ ਦੇ ਮਾਲਕ ਵੀ ਬਣ ਗਏ, ਉਹਨਾਂ ਨੇ ਵੀ ਟਰੱਕ ਹੀ ਚਲਾਏ ਆ। ਕਿ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਸੇ ਦੀ ਮਿਹਨਤ ਦੀ ਕਮਾਈ ਜਿਹੜੀ ਆ ਜਾਂ ਇੱਕ ਜਿਹੜਾ ਕੰਪਨੀ ਆ ਉਹ ਕਿੱਦਾਂ ਰੱਖ ਸਕਦੀ ਆ। ਤੇ ਦੂਜੇ ਬੰਦੇ ਮੈਨੂੰ ਇਹ ਵੀ ਇੱਕ ਚੀਜ਼ ਬੜੀ ਦੁੱਖ ਦਿੰਦੀ ਆ ਕਿ ਇੱਕ ਬੰਦਾ ਕਿਸੇ ਨੂੰ 2.5 ਲੱਖ ਦਾ ਇਕਵਿਪਮੈਂਟ ਜਿਹੜਾ ਜਦੋਂ ਫੜਾਉਂਦਾ ਆ, ਤੇ ਉਹ ਕਿੱਦਾਂ ਦੀ ਬੇਦਰਦ ਬੰਦਾ ਹੋਊਗਾ ਜਿਹੜਾ ਕਿ ਉਸ ਇਕਵਿਪਮੈਂਟ ਨੂੰ ਤੋੜ ਭੰਨ ਕੇ ਲਿਆਉਂਦਾ ਆ ਜਾਂ ਉੱਤੇ ਨਜਾਇਜ਼ ਕਰਦਾ ਹੈ ਜਾਂ ਉਹਦੇ ਤੋਂ ਗਲਤ ਕਰਦਾ ਆ। ਉਹਨੂੰ ਵੀ ਡਰਾਈਵਰ ਨੂੰ ਵੀ ਸੋਚਣਾ ਚਾਹੀਦਾ ਵੀ ਕਿਸੇ ਨੇ ਉਹਨੂੰ 2.5 ਲੱਖ ਦੀ ਪ੍ਰਾਪਰਟੀ ਉਹਦੇ ਹੱਥ 'ਚ ਫੜਾਈ ਆ, ਕੋਈ 250 ਰੁਪਈਏ ਦਾ ਸਾਈਕਲ ਨਹੀਂ ਸੀ ਦਿੰਦਾ ਕਿਸੇ ਨੂੰ, ਕੋਈ ਇੱਥੇ 2.5 ਲੱਖ ਦੀ ਪ੍ਰਾਪਰਟੀ ਫੜਾਉਂਦੇ ਆ, ਤੇ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਦੋਨੋਂ ਪਾਸੇ। ਬਿਲਕੁਲ ਪ੍ਰਾਪਰਟੀ ਆ ਕਿਸੇ ਦੀ, ਇਹ ਕਿਸੇ ਦਾ ਮਤਲਬ ਜੇ ਉਹਨਾਂ ਦੀ ਪ੍ਰਾਪਰਟੀ ਆ ਤੇ ਤੇਰੀ ਵੀ ਇਹ ਰੋਟੀ ਪਾਣੀ ਆ, ਤੇ ਦੋਨੋਂ ਪਾਸਿਆਂ ਨੂੰ ਧਿਆਨ, ਜ਼ਿੰਮੇਵਾਰੀ ਦੋਨੋਂ ਪਾਸੇ ਹੀ ਆ। ਜੀ ਅਗਲੇ ਕੁਝ ਕਾਲਰਸ ਹੋਰ ਲਵਾਂਗੇ। ਗੁਰਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਗੁਰਨਾਮ ਜੀ, ਹਾਂਜੀ ਸਤਿ ਸ੍ਰੀ ਅਕਾਲ। ਵੀਰ ਨੇ ਗੱਲ ਬਹੁਤ ਵਧੀਆ ਕੀਤੀ ਆ, ਲਾਸਟ ਜਾਣ ਲੱਗਿਆ ਵੀ ਜਦੋਂ ਇੰਨੇ ਮਹਿੰਗੇ ਟਰੱਕ ਟਰੇਲਰ ਫੜਾਏ ਜਾਂਦੇ ਆ ਤੇ ਵਾਕਿਆ ਵੀ ਡਰਾਈਵਰ ਨੂੰ ਵੀ ਟੇਕ ਕੇਅਰ ਚਾਹੀਦੀ ਆ ਜੀ। ਇਹ ਚ ਕੋਈ ਜਿਉਂ ਪੈਸੇ ਕੱਟਦੇ ਨਾ ਕਈ ਜਗ੍ਹਾ ਤੇ ਭਾਜੀ ਸਹੀ ਹੁੰਦਾ ਵਾ, ਜੇ ਮੰਨ ਲਓ ਅਚਾਨਕ ਜਾਂਦੇ ਟਾਇਰ ਫਟ ਜਾਣਾ ਜਾਂ ਕੁਛ ਵੈਸੇ ਕੋਈ ਹੈਪਨ ਹੋ ਜਾਣਾ, ਉਹ ਇੱਕ ਡਿਫਰੈਂਟ ਗੱਲ ਹੁੰਦੀ ਆ। ਕਈ ਬੰਦੇ ਜਾਣਬੁੱਝ ਕੇ ਪਾੜ ਕੇ ਫਿਰ ਅਗਲੇ ਪੈਸੇ ਕੱਟਦੇ ਆ, ਕੱਟਣੇ ਚਾਹੀਦੇ ਆ, ਕਿਉਂਕਿ ਉਹ ਵੀ ਹੁਣ ਬੈਠਾ ਵਾ ਪੈਸੇ ਕਮਾਉਣ ਵਾਸਤੇ ਬੈਠਾ, ਕੋਈ ਸ਼ੱਕ ਨਹੀਂ ਹੈਗਾ। ਪਰ ਸਵਾਲ ਇਹ ਆ ਵੀ ਨਜਾਇਜ਼ ਫਾਇਦਾ ਬਹੁਤ ਆਪਣੇ ਪੰਜਾਬੀ ਚੱਕ ਰਹੇ ਆ, ਇਹ 'ਚ ਕੋਈ ਸ਼ੱਕ ਨਹੀਂ ਹੈਗਾ।
ਲਾ ਜੀ। ਬੁੱਕਾਂ 'ਚ ਵੀ ਹਰ ਚੀਜ਼ ਹਰ ਮਾਮਲੇ 'ਚ ਚੱਕ ਰਹੇ ਆ, ਇਹ 'ਚ ਕੋਈ ਸ਼ੱਕ ਨਹੀਂ, ਪੈਸੇ ਵੱਲੋਂ ਵੀ ਚੱਕ ਰਹੇ ਆ ਔਰ ਪੈਸੇ ਘੱਟ ਵੀ ਦੇ ਰਹੇ ਡਰਾਈਵਰ ਨੂੰ। ਪਰ ਅਸੀਂ ਤੇ ਇਹੋ ਰਿਕੁਐਸਟ ਕਰਦੇ ਪਲੀਜ਼ ਇਦਾਂ ਨਾ ਕਰਨ, ਬਸ ਇਹ ਤੋਂ ਵੱਧ ਕੁਛ ਨਹੀਂ ਹੈਗਾ। ਬਾਕੀ Thank you ਕਰਨੀ ਤਾਂ ਹਰ ਇੱਕ ਨੇ ਮਰਜ਼ੀ ਆ। ਜੀ ਧੰਨਵਾਦ ਜੀ। ਜੀ ਥੈਂਕ ਯੂ। ਉੱਦਾਂ ਵੈਸੇ ਆਈ ਥਿੰਕ ਰਮਨ ਜੀ, ਹਰਜੋਤ ਜੀ, ਇਹ ਅਲਾਉਡ ਨਹੀਂ ਹੈ, ਚਾਹੇ ਜੇ ਕਿਸੇ ਕੋਲ ਗਲਤੀ ਵੀ ਹੁੰਦੀ ਤੁਸੀਂ ਕਿਸੇ ਦੀ ਤਨਖਾਹ ਰੱਖ ਨਹੀਂ ਸਕਦੇ। ਤੁਸੀਂ ਰੱਖ ਨਹੀਂ ਸਕਦੇ। ਹਜੇ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਵੀ ਸੈਕਰਾਮੈਂਟੋ ਇੱਕ ਲਾਸਟ ਸੂਟ ਜਿਹੜਾ ਹੋਇਆ ਆ ਤੇ ਕਿੰਨੇ $3.5 ਲੱਖ ਦੇ ਕਰੀਬ ਉਹਨਾਂ ਨੂੰ ਦੇਣਾ ਪੈ ਗਿਆ। ਸੋ ਇਹ ਟੋਟਲੀ ਰੋਂਗ ਆ, ਕਿਸੇ ਦਾ ਤੁਸੀਂ ਰੱਖ ਨਹੀਂ ਸਕਦੇ ਪੈਸੇ। ਤੁਸੀਂ ਅਗਲੇ ਨੂੰ ਪੇ ਪੂਰੀ ਦੇਣੀ ਆ, ਉਸ ਤੋਂ ਬਾਅਦ ਉਹਨੂੰ ਸਮਾਲ ਕਲੇਮ ਕੋਰਟ ਜਾਂ ਸਿਵਲ ਕੋਰਟ ਦੇ ਵਿੱਚ ਉਹਨੂੰ ਲੈ ਕੇ ਜਾ ਸਕਦੇ ਆ ਕਿ ਆਹ ਸਾਡਾ ਨੁਕਸਾਨ ਕੀਤਾ। ਜੇ ਤੁਸੀਂ ਉਹਦੇ ਕੋਲੋਂ ਹਾਇਰ ਕਰਨ ਲੱਗੇ ਕੰਪਨੀ ਪਾਲਿਸੀ ਦੇ ਵਿੱਚ ਸਾਈਨ ਲਏ ਆ ਤਾਂ, ਜੇ ਉਹਦੇ ਵਿੱਚ ਕੰਪਨੀ ਪਾਲਿਸੀ 'ਚ ਪ੍ਰੋਪਰ ਦੱਸਿਆ ਤਾਂ, ਜੇ ਤੁਸੀਂ ਉਹਨੂੰ ਦੱਸਿਆ ਹੀ ਨਹੀਂਗਾ ਕਿ ਮੈਂ ਤੇਰੇ ਕੱਲ ਨੂੰ ਪੈਸੇ ਕੱਟਣੇ, ਜੇ ਆਹ ਕੁਛ ਹੋ ਗਿਆ, ਜੇ ਆਹ ਕੁਛ ਹੋ ਗਿਆ ਮੈਂ ਪੈਸੇ ਕੱਟਣੇ ਆ। ਔਰ ਇਹ ਰਾਜਕਿਰਨ ਗੁੱਸਾ ਇਸ ਚੀਜ਼ ਦਾ ਆ ਕਿ ਜਦੋਂ ਅਸੀਂ ਤੋਹਮਤ ਲਾਉਂਦੇ ਆ, ਅਸੀਂ ਕਿਸੇ ਤੇ ਇਲਜ਼ਾਮ ਲਾਉਂਦੇ ਆ, ਅਸੀਂ ਪਹਿਲਾਂ ਜਦੋਂ ਦੱਸਦੇ ਹੀ ਨਹੀਂ ਸਹੀ, ਅਸੀਂ ਹਾਇਰਿੰਗ ਵੇਲੇ ਅਸੀਂ ਕਰਦੇ ਹੀ ਨਹੀਂ ਕੰਮ ਸਹੀ। ਜੇ ਅਸੀਂ ਉਹਦੀ ਬੈਕਗਰਾਊਂਡ ਚੈੱਕ ਕਰੀਏ ਜਾਂ ਅਸੀਂ ਉਹਦੀ ਕਾਲ ਕਰੀਏ ਪਿਛਲੀ ਕੰਪਨੀ ਨੂੰ, ਤੇ ਜੇ ਪਿਛਲੀ ਕੰਪਨੀ ਤੁਹਾਨੂੰ ਕਹਿੰਦੀ ਆ ਭਾਜੀ ਸਾਡੇ 2 ਐਕਸੀਡੈਂਟ ਕਰਕੇ ਗਿਆ, ਤੇ ਤੁਸੀਂ ਫਿਰ ਵੀ ਉਸ ਡਰਾਈਵਰ ਨੂੰ ਰੱਖ ਲੈਂਗੇ, ਤੇ ਫਿਰ ਚੋਇਸ ਇਜ਼ ਯੋਰਸ। ਜੀ ਅਗਲੇ ਕਾਲਰ ਨੇ, ਹਾਂਜੀ ਅਗਲੇ ਕਾਲਰ ਨੇ ਇਕਬਾਲ ਜੀ। ਪ੍ਰੋਬਲਮ ਟਰੱਕਿੰਗ ਕੰਪਨੀਆਂ ਨੂੰ ਪ੍ਰੋਬਲਮ ਤਾਂ ਇਹੋ ਹੀ, ਮੈਨੂੰ ਤਾਂ ਇਹੋ ਹੀ ਆਉਂਦੀ ਹੈ ਕਿ ਤੁਸੀਂ ਪਹਿਲਾਂ ਡਿਊ ਡਿਲੀਜੈਂਸ ਕਿਉਂ ਨਹੀਂ ਕਰਦੇ, ਕਿਉਂ ਨਹੀਂ ਸਾਰਾ ਕੁਝ ਚੈੱਕ ਕਰਦੇ। ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਡਰਾਈਵਰ ਨੇ 1-2 ਐਕਸੀਡੈਂਟ ਕੀਤੇ, ਉਹਦੀਆਂ 2 ਟਿਕਟਾਂ ਆ, ਸਾਰਾ ਕੁਝ ਆ ਦਿਖਦਾ, ਤੁਹਾਨੂੰ ਸ਼ਰੇਆਮ ਦਿਖਦਾ ਆ, ਤੇ ਫਿਰ ਵੀ ਤੁਸੀਂ ਉਹਨੂੰ ਰੱਖ ਲਿਆ, ਤੇ ਫਿਰ ਦੈਨ ਯੂ ਮੇਡ ਦਾ ਚੋਇਸ। ਜੀ ਕੁਝ ਹੋਰ ਕਾਲਰ ਲਵਾਂਗੇ, ਸਮਾਂ ਸਮਾਪਤੀ ਵਾਲਾ। ਇਕਬਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੇਰੇ ਵੱਲੋਂ ਸਾਰੀ ਪੰਜਾਬੀ ਰੇਡੀਓ ਦੀ ਟੀਮ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਆਪਣਾ ਕੁਐਸਚਨ ਸੀਗਾ ਆਪਣਾ ਰਮਨ ਭਾਜੀ ਨੂੰ ਪੁੱਛਣਾ ਸੀ। ਜਿੱਦਾਂ ਮੈਂ ਟਰੱਕ ਲਿਆ ਜੀ, ਮੇਰੀਆਂ ਲਾਇਸੈਂਸ ਪਲੇਟਾਂ ਜੀ ਇੰਟਰਸਟੇਟ ਦੀਆਂ ਨੇ, ਤੇ ਮੇਰੇ ਕੋਲ ਆਪਣੀ ਇੰਸ਼ੋਰੈਂਸ ਵੀ ਇੰਟਰਸਟੇਟ ਦੀ ਹੈ ਜੀ। ਤੇ ਭਾਜੀ ਮੈਂ ਚੱਲਣਾ ਪਰ ਲੋਕਲ ਆ, ਕੈਲੀਫੋਰਨੀਆ 200 ਮਾਈਲ ਦੇ ਅੰਡਰ ਜੀ। ਤੇ ਮੈਨੂੰ ਪੁੱਛਣਾ ਸੀਗਾ, ਮੈਂ ਆਪਣਾ ਜੀ ਮੈਨੂੰ ELD ਲਾਣੀ ਪਊਗੀ ਜੀ ਲੋਕਲ ਵੀ 200 ਮਾਈਲ ਦੇ ਅੰਦਰ ਜੀ। ਭਾਜੀ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਇੰਟਰਸਟੇਟ ਪਲੇਟਾਂ ਕਿਉਂ ਲਈਆਂ ਹੈਗੀਆਂ। ਜੇ ਤੁਸੀਂ ਕੈਲੀਫੋਰਨੀਆ 'ਚ ਹੀ ਚੱਲਣਾ ਹੈਗਾ ਤੇ ਕੈਲੀਫੋਰਨੀਆ ਦੀਆਂ ਪਲੇਟਾਂ ਲਓ ਤੁਸੀਂ, ਇੰਟਰਸਟੇਟ ਪਲੇਟਾਂ ਲੈਣ ਦਾ ਤੁਹਾਨੂੰ ਕੀ ਫਾਇਦਾ ਹੈਗਾ। ਤੇ ਦੂਜੀ ਗੱਲ ਜਿਹੜੀ ਆ ਕਿ ਤੁਹਾਡੇ ਜਿਹੜੀ ਲੋਕਲ ਚੱਲਣ ਦਾ ਮਤਲਬ ਇਹ ਨਹੀਂ ਗਾ ਕਿ ਤੁਸੀਂ 200 ਮੀਲ ਦੇ ਵਿੱਚ ਚੱਲਣਾ ਆ ਤੇ ਤੁਹਾਨੂੰ ELD ਲੱਗਣੀ। ਤੁਹਾਡੇ ਲੋਡ ਤੇ ਡਿਪੈਂਡ ਕਰਦਾ, ਤੁਹਾਡਾ ਲੋਡ ਜਿਹੜਾ ਆ ਉਹ ਜੇ ਤੁਹਾਡਾ ਆਊਟ ਆਫ ਸਟੇਟ ਜਾ ਰਿਹਾ ਫਿਰ ਤੁਹਾਨੂੰ ELD ਲਾਉਣ ਦੀ ਲੋੜ ਹੈ। ਜੇ ਤੁਹਾਡਾ ਲੋਡ ਜਿਹੜਾ ਇੰਟਰਾ ਸਟੇਟ ਹੈਗਾ, ਸਟੇਟ ਦੇ ਅੰਦਰ ਹੀ ਆ, ਤੁਸੀਂ ਅੰਦਰੋਂ ਚੱਕ ਦੇ ਅੰਦਰ ਹੀ ਲਾਉਣੇ ਆ। ਮੇਨ ਤੁਹਾਡਾ ਮਾਸਟਰ ਬਿਲ ਆਫ ਲੀਡਿੰਗ ਉਹ ਹੋਣਾ ਚਾਹੀਦਾ ਕਿ ਅੰਦਰੋਂ ਇੱਥੋਂ ਚੱਕਿਆ, ਸੈਕਰਾਮੈਂਟੋ ਤੋਂ ਚੱਕਿਆ ਤੇ ਫਿਜ਼ਨੋ ਲਾਇਆ, ਠੀਕ ਹੈ ਨਾ। ਉਹ ਬਿਲ ਆਫ ਲੀਡਿੰਗ ਉਹ ਕਹਿਣਾ ਚਾਹੀਦਾ, ਨਾ ਕਿ ਬਿਲ ਆਫ ਲੀਡਿੰਗ ਇਹ ਕਹਿਣਾ ਚਾਹੀਦਾ ਕਿ ਇਹ ਕੰਟੇਨਰ ਜਿਹੜਾ ਚਾਈਨਾ ਤੋਂ ਆਇਆ ਤੇ ਤੁਸੀਂ ਓਕਲੈਂਡ ਤੋਂ ਚੱਕ ਕੇ ਤੇ ਸਟਾਕਟਨ ਲਾਇਆ ਤੇ ਤੁਸੀਂ ਤਾਂ ਲੋਕਲ ਆ, ਪਰ ਉਹ ਫਰੇਟ ਬਾਹਰੋਂ ਆਇਆ। ਸੋ ਇਸ ਕਰਕੇ ਤੁਸੀਂ ELD ਲੱਗਣੀ ਹੈ। ਸੋ ਇਹ ਜਿਹੜਾ ਡਿਫਰੈਂਸ ਹੈਗਾ, ਇਹਦਾ ਨਹੀਂ ਡਿਫਰੈਂਸ ਹੈਗਾ ਕਿ ਤੁਸੀਂ ਆਪਣਾ ਲੋਕਲ ਇੱਥੇ 200 ਮੀਲ 'ਚ ਹੀ ਕਰਨਾ ਕੰਮ ਤੇ ਉਹ ਤੁਸੀਂ ELD ਲੋੜ ਨਹੀਂ। ELD ਦੀ ਲੋੜ ਹੈਗੀ ਆ ਪ੍ਰੀਟੀ ਮੱਚ ਆਲ ਜਿਹੜੇ ਬੰਦੇ ਹੈਗੇ ਆ, ਉਹ ਵੀ ਆ ਆਪਣੇ 6 ਮਹੀਨੇ ਹੋਰ ਰਹਿ ਗਏ ਆ, ਕੈਲੀਫੋਰਨੀਆ ਦੇ ਵਿੱਚ ਵੀ ਲਾਗੂ ਹੋ ਜਾਣੀ ਹੈ। ਸੋ ਉਹ ਵੀ ਜਿਹੜੀ ਚੀਜ਼ ਉਹ ਨਿਕਲ ਜਾਣੀ ਹੈ। ਜੀ ਥੈਂਕ ਯੂ ਜੀ। ਤੇ ਬਾਕੀ ਇਸ ਚੀਜ਼ ਉੱਤੇ ਦੁਬਾਰਾ ਵਿਚਾਰ ਕਰੋ, ਜਿਹੜੀਆਂ ਪਲੇਟਾਂ ਦਾ ਤੁਸੀਂ ਜੇ ਲੋਕਲ ਹੀ ਕਰਨੀ ਹੈ ਤੇ ਲੋਕਲ ਵਾਲੀਆਂ ਲਓ ਤੁਸੀਂ ਵਾਧੂ, ਤੇ ਇਹਦਾ ਐਕਸਟਰਾ ਚਾਰजेस ਵੀ ਹੁੰਦੇ ਉੱਦਾਂ ਵੈਸੇ ਰਮਨ ਜੀ ਜੇ ਇੰਟਰਸਟੇਟ ਹੋਊਗਾ ਤਾਂ। ਬਿਲਕੁਲ ਜੀ ਬਿਲਕੁਲ। ਫਿਰ ਕੱਲ ਤੋਂ ਐਵੇਂ ਵਾਧੂ ਪੈਸੇ ਡਾਲਰ ਦੇ ਹੀ ਜਾਣੇ ਉਹਨਾਂ ਨੂੰ। ਹਰ ਪਾਸੇ ਕਿਉਂ ਲੈ ਰਹੇ, ਜੇ ਤੁਸੀਂ ਲੋਕਲ ਹੀ ਚੱਲਣਾ ਹੈ ਤਾਂ ਵਾਈ ਸਪੈਂਡ ਮੋਰ। ਬਿਲਕੁਲ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਤੁਹਾਡੇ ਤਿੰਨਾਂ ਵੀਰਾਂ ਦਾ ਤੁਹਾਡੀ ਬਹੁਤ ਵਧੀਆ ਇਨਫੋਰਮੇਸ਼ਨ ਮਿਲਦੀ ਹੈ। ਮੈਂ ਤੁਹਾਡਾ ਪ੍ਰੋਗਰਾਮ ਸੁਣਦਾ, ਪਰ ਮੈਂ ਟਰੱਕ ਨਾਲ ਰਿਲੇਟਡ ਤਾਂ ਨਹੀਂ ਹੈਗਾ, ਪਰ ਮੈਨੂੰ ਕਾਫੀ ਵਧੀਆ ਨੌਲੇਜ ਮਿਲਦੀ ਤੁਹਾਡੇ ਕੰਮ ਦਾ। ਥੈਂਕ ਯੂ ਜੀ, ਮਿਹਰਬਾਨੀ। ਮੈਂ ਇੱਕ ਕੁਐਸਚਨ ਹੈ ਕਿ ਮੇਰਾ ਬੇਟਾ ਨਾ ਪ੍ਰਾਈਵੇਟ ਕਾਰ ਚਲਾਈ ਉਹਨੇ ਟੈਕਸੀ ਵਾਲਿਆਂ ਦੀ, ਜਿਹੜੀ ਆਪ ਨੰਬਰ ਹੁੰਦੀ ਹੈਗੀ ਜੀ। ਉਹਨਾਂ ਨੇ ਮਤਲਬ 8-9 ਮਹੀਨਿਆਂ ਨੂੰ ਚਲਾਈ ਆ। ਉਹਨਾਂ ਨੇ ਪਹਿਲੇ ਕਿਹਾ ਵੀ $24-25 ਦੇਵਾਂਗੇ ਅਸੀਂ ਘੰਟੇ ਦੇ ਹਿਸਾਬ ਨਾਲ ਜੀ। ਮੁੜ ਕੇ ਉਹਨਾਂ ਨੇ ਟਿਪ ਦੇ ਹਿਸਾਬ ਨਾਲ ਪੈਸੇ ਦੇਣੇ ਸ਼ੁਰੂ ਕਰਤੇ। ਫਿਰ ਹੌਲੀ ਹੌਲੀ ਉਹਨਾਂ ਨੇ ਜਿੱਦਾਂ ਘਟਾ ਕੇ 8-9 ਮਹੀਨੇ ਕੀਤੇ। ਮੁੜ ਕੇ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹ ਕਾਫੀ ਪੈਸੇ ਉਹਦੇ ਜਿੱਦਾਂ ਮਤਲਬ $3,000 ਦਾ ਥੱਲੇ ਆਇਆ। ਫਿਰ ਉਹਨਾਂ ਨੇ ਉਹਨਾਂ ਨੇ ਕਾਲ ਕੀਤੀ, ਚੱਕਿਆ ਨਹੀਂ। 2 ਵਾਰੀ ਮੁੰਡੇ ਨੂੰ ਕਾਲ ਕੀਤੀ ਤਾਂ ਵੀ ਚੱਕਿਆ। ਫਿਰ ਨਹੀਂ ਸਾਡੇ ਕੋਲ ਹੈ ਨਹੀਂ, ਹਲੇ ਦੇ ਦਾਂਗੇ, ਇੱਦਾਂ ਕਰ ਦਾਂਗੇ ਕਰ ਕੇ ਉਹਨੇ ਮੁੰਡੇ ਨੇ ਉਹਦੀਆਂ ਸਟੇਟਮੈਂਟਾਂ ਘਟਾ ਲਈਆਂ ਕਿਤੇ ਉੱਥੋਂ ਉਹਨਾਂ ਦੀ ਕੰਪਿਊਟਰ ਲੈਬ ਹੁੰਦੀ ਜਿਹੜੀ। ਉਹ ਤੋਂ ਪਤਾ ਲੱਗਾ ਉਹਨੂੰ ਕਾਫੀ ਪੈਸੇ ਉਹਨੇ ਮਾਰੇ ਆ। ਤਾਂ ਉਹਨਾਂ ਨੇ ਫਿਰ ਮੁੜ ਕੇ
ਬੇਟੇ ਮੇਰੇ ਨੇ ਮੁੜ ਕੇ ਲਾਅ ਦਾ ਕੇਸ ਕਰ ਦਿੱਤਾ ਲੇਬਰ ਕੋਰਟ 'ਚ ਜੀ। ਉੱਥੋਂ ਇੱਕ ਦੋ ਲੈਟਰ ਵੀ ਆਈ ਤੇ ਹੁਣ ਉਹਨਾਂ ਨੇ ਬੈਂਕਰਪਸੀ ਕਰ ਦਿੱਤੀ ਹੈ ਕੀ ਫਾਇਲ। ਜੀ ਇਹ ਜੇ ਤੁਹਾਨੂੰ ਲੇਬਰ ਕੋਰਟ ਜੱਜਮੈਂਟ ਦਿੰਦੀ ਆ ਨਾ, ਉਹ ਫਿਰ ਤੁਸੀਂ ਕਲੈਕਟ ਕਰ ਸਕਦੇ ਬਾਅਦ 'ਚ। ਉਹ ਕਲੈਕਸ਼ਨ ਲਈ ਤੁਹਾਨੂੰ ਹੋਰ ਏਜੰਸੀਆਂ ਹੁੰਦੀਆਂ ਜਿਹੜੀਆਂ ਕਲੈਕਟ ਕਰਦੀਆਂ, ਉਹ ਪੈਸੇ ਚਾਰਜ ਕਰਦੀਆਂ ਕੁਛ। ਹਾਂ ਜੀ। ਸੋ ਜੱਜਮੈਂਟ ਅਜੇ ਆ ਗਈ ਲੇਬਰ ਕੋਰਟ ਦੀ ਕਿ ਆਉਣੀ ਆ? ਨਹੀਂ ਇਹਦੇ ਬਾਰੇ ਮੈਨੂੰ ਪੂਰਾ ਨਹੀਂ ਪਤਾ, ਉਹ ਬੇਟੇ ਨੂੰ ਪਤਾ ਹੈ, ਲੇਕਿਨ ਹੁਣ ਉਹਨਾਂ ਨੇ ਬੈਂਕ ਵਾਸੀ ਇਹਦੀ ਗੱਲ ਕਰ ਦਿੱਤੀ, ਕੰਪਨੀ ਨੇ ਬੈਂਕਰਪਸੀ। ਸੋ ਚਲੋ ਜੀ ਰਮਨ ਜੀ, ਬੈਂਕਰਪਸੀ ਕਰਤੀ ਆ ਤਾਂ ਉਹ ਲਾਈਨ ਦੇ ਵਿੱਚ ਲੱਗ ਜਾਂਦੀ ਹੈ। ਜਿਹੜੇ ਡੈਬਿਟਰ ਹੁੰਦੇ ਆ, ਕ੍ਰੈਡਿਟਰ ਹੁੰਦੇ ਆ, ਕ੍ਰੈਡਿਟਰ ਲਾਈਨ 'ਚ ਲੱਗ ਜਾਂਦੇ ਆ। ਸੋ ਜਿੱਦਾਂ ਵੱਡਾ ਕਿਸੇ ਦਾ ਕ੍ਰੈਡਿਟਿੰਗ ਹੈਗੀ ਆ ਜਾਂ ਕ੍ਰੈਡਿਟ ਜਿੱਦਾਂ ਵੱਡਾ ਹੈਗਾ, ਉਹਨਾਂ ਨੇ ਜਿੱਦਾਂ ਹੁਣ ਜੇ ਮੰਨ ਲਓ ਕਿਸੇ ਦਾ ਘਰ ਆ, ਉਹ ਘਰ ਜਿਹੜਾ ਆ ਉਹਦਾ ਜਿਹੜਾ ਲੋਨ ਆ ਉਹ ਫਸਟ ਪ੍ਰੈਫਰੈਂਸ ਹੁੰਦੀ ਆ, ਉਹਨੇ ਪੈਸੇ ਕਲੈਕਟ ਕਰਨੇ ਆ ਬੈਂਕਰਪਸੀ 'ਚ ਜਿੰਨੇ ਮਿਲੇ। ਸੋ ਹਰ ਇੱਕ ਜਿਹੜਾ ਕ੍ਰੈਡਿਟਰ ਹੈਗਾ ਉਹ ਲਾਈਨ ਦੇ ਵਿੱਚ ਲੱਗ ਜਾਂਦਾ, ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਪੈਸੇ ਮਿਲਦੇ ਆ। ਜਿਹਦਾ ਜਿੰਨਾ ਵੱਡਾ ਕਲੇਮ ਉਹਨੂੰ ਪਹਿਲੋਂ ਵਾਰੀ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਮਿਲ ਜਾਂਦੀ। ਔਰ ਇਹ ਗੱਲ ਇਹ ਵੀ ਆ ਕਿ ਜਦੋਂ ਤੁਸੀਂ ਲੋਨ ਲੈਂਦੇ ਆ, ਜੇ ਘਰ ਦਾ ਲੋਨ ਆ, ਕੋਈ ਇਦਾਂ ਦੇ ਜਿਹੜੇ ਮੇਜਰ ਲੋਨ ਹੈਗੇ ਆ, ਉਹਨਾਂ ਨੇ ਪਹਿਲਾਂ ਵਿੱਚ ਲਿਖਾਇਆ ਹੁੰਦਾ ਕਿ ਵੀ ਆਰ ਦਾ ਫਸਟ ਵਨ ਇਨ ਦਾ ਲਾਈਨ, ਜੇ ਤੁਸੀਂ ਕੱਲ ਨੂੰ ਬੈਂਕਰਪਸੀ ਕਰਦੇ ਆ। ਸੋ ਕਾਰ ਲੋਨ ਹੋ ਗਏ, ਹੋਰ ਕ੍ਰੈਡਿਟ ਕਾਰਡ ਲੋਨ ਹੋ ਗਏ, ਉਹ ਸਾਰੇ ਪਿੱਛੇ ਦੂਰ ਤੱਕ ਚਲਾਉਣ ਦੀ ਲਾਈਨ ਜਿਹੜੀ ਆ। ਸੋ ਜਿਹੜਾ ਵੱਡਾ ਹੈਗਾ ਜਿਹਨੇ ਲਿਖਵਾਇਆ ਪਹਿਲਾਂ ਵੀ ਅਸੀਂ ਫਸਟ ਕ੍ਰੈਡਿਟਰ ਹੈਗੇ ਆ, ਤੇ ਉਹਨਾਂ ਨੂੰ ਫਸਟ ਪ੍ਰੈਫਰੈਂਸ ਹੁੰਦੀ ਹੈ। ਸੋ ਦੇਖੋ ਇੱਥੋਂ ਇਹ ਇੱਕ ਵਾਰੀ ਫੇਰ ਪਤਾ ਲੱਗਦਾ ਹੈ, ਇੰਡਸਟਰੀ ਕੋਈ ਵੀ ਹੋਵੇ, ਲਿਖੀ ਲਖਤ ਪੜਤ ਹੋਈ ਹੋਵੇ ਤਾਂ ਤੁਹਾਡਾ ਫਾਇਦਾ ਹੋ ਜਾਂਦਾ। ਜੇ ਮੂੰਹ ਜ਼ਬਾਨੀ ਗੱਲਾਂ ਆ ਵੀ ਇੰਨੇ ਦੇ ਦਾਂਗੇ ਤੇ ਬਾਅਦ ਦੇ ਵਿੱਚ ਅਗਲਾ ਜੋ ਮਰਜ਼ੀ ਕਰੀ ਜਾਓ, ਉਹ ਤਾਂ ਮੰਨੂਗਾ ਹੀ ਨਹੀਂ ਨਾ ਵੀ ਅਸੀਂ ਕਿਹਾ ਸੀਗਾ ਵੀ ਇੱਦਾਂ ਆ ਉੱਦਾਂ ਆ। ਸੋ ਆਈ ਥਿੰਕ ਇਹ ਬਹੁਤ ਜ਼ਰੂਰੀ ਆ ਵੀ ਪ੍ਰੂਫ ਚਾਹੀਦੇ ਨੇ। ਜੀ, ਆਪਣੀ ਟਰੱਕਿੰਗ ਕੰਪਨੀ ਦੀ ਜਿਹੜੇ ਇਸ਼ੂ ਆ ਨਾ, ਟਰੱਕਿੰਗ ਕੰਪਨੀ ਦੇ ਵਿੱਚ ਜਿਹੜੀਆਂ ਜ਼ਿਆਦੀਆਂ ਮੇਜਰ ਪ੍ਰੋਬਲਮਾਂ ਇਸੇ ਕਰਕੇ ਹੀ ਆ ਕਿ ਸਾਡਾ ਰਿਟਨ ਕੁਛ ਨਹੀਂ ਹੈਗਾ। ਸਾਡੀ ਨਾ ਤਾਂ ਟਰੱਕਿੰਗ ਕੰਪਨੀ ਦੀ ਕੋਈ ਕੰਪਨੀ ਪਾਲਿਸੀ ਰਿਟਨ ਹੈਗੀ ਜਿੱਥੇ ਡਰਾਈਵਰ ਸਾਈਨ ਕਰਦਾ, ਨਾ ਹੀ ਡਰਾਈਵਰ ਦੇ ਕੋਲ ਕੋਈ ਪੈਕੇਜ ਹੈਗਾ ਜਿਹੜਾ ਉਹ ਰਿਟਨ ਸਾਈਨ ਕਰਦਾ। ਸੋ ਇਸ ਕਰਕੇ ਸਾਡੀਆਂ ਪ੍ਰੋਬਲਮਾਂ ਜਿਹੜੀਆਂ ਉਹ ਬਹੁਤ ਜ਼ਿਆਦੀਆਂ, ਕਿਉਂਕਿ ਸਾਡੇ ਕੋਲ ਰਿਟਨ ਕੰਮ ਹੈ ਹੀ ਕੋਈ ਨਹੀਂ। ਜੀ। ਤੇ ਰਮਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜਿਹੜੇ ਜੀ ਗੱਲਾਂ ਬਾਤਾਂ ਕੀਤੀਆਂ ਆਪਾਂ ਟਰੱਕਿੰਗ ਦੇ ਬਾਰੇ, ਸਰੋਤਿਆਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ, ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਇੱਕ ਬੇਨਤੀ ਕਰਨੀ ਆ ਆਪਣੇ ਸਰੋਤੇ ਜਿੰਨੇ ਵੀ ਸੁਣ ਰਹੇ ਹੈਗੇ ਆ, ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਪੰਜਾਬੀ ਆਪਣਾ ਹੈਗਾ ਆ, ਜਿਹੜਾ ਹੁਣ ਨਵਾਂ ਰੂਲ ਆਈਸ ਦਾ ਹੈਗਾ ਵੀ ਤੁਹਾਨੂੰ ਕੰਟਰੀ ਛੱਡਣੀ ਪੈਣੀ ਆ ਜੇ ਤੁਹਾਡੀਆਂ ਕਲਾਸਾਂ ਆਨਲਾਈਨ ਆ, ਜਾਂ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ। ਕੋਈ ਅਫੈਕਟ ਹੋ ਰਿਹਾ ਸਟੂਡੈਂਟ ਤੁਸੀਂ ਜਾਣਦੇ ਹੋਵੋਗੇ, ਆਪਣਾ ਪੜ੍ਹਨ ਇੱਥੇ ਆਇਆ ਹੈਗਾ, ਅਤੇ ਉਹਦਾ ਕੰਟੈਕਟ ਜ਼ਰੂਰ ਦਿਓ, ਕਿਉਂਕਿ ਇੱਕ ਮੇਜਰ ਨਿਊਜ਼ਪੇਪਰ ਉਹਦੇ 'ਤੇ ਸਟੋਰੀ ਰਨ ਕਰਨਾ ਚਾਹੁੰਦਾ USA ਦੇ ਵਿੱਚ। ਸੋ ਤੁਹਾਡਾ ਉਹ ਵਿਚਾਰ ਸੁਣਨੇ ਚਾਹੁੰਦੇ ਆ ਵੀ ਕਿਸ ਤਰੀਕੇ ਦੇ ਨਾਲ ਤੁਹਾਡੀ ਲਾਈਫ ਜਿਹੜੀ ਇਸ ਦੇ ਨਾਲ ਇਫੈਕਟ ਹੋਊਗੀ, ਕੀ ਮੁਸ਼ਕਲਾਂ ਜਿਹੜੀਆਂ ਉਹ ਤੁਹਾਡੇ ਲਈ ਜਿਹੜੀਆਂ ਉਹ ਆ ਸਕਦੀਆਂ ਨੇ ਇਸ ਕਾਨੂੰਨ ਦੇ ਕਰਕੇ। ਸੋ ਜ਼ਰੂਰ ਜਿਹੜਾ ਜੀ ਉਹ ਕੰਟੈਕਟ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਕਰਿਓ, ਤਾਂ ਜੋ ਜਿਹੜਾ ਜੀ ਇਸ ਚੀਜ਼ ਨੂੰ ਜਿਹੜਾ ਉਹ ਮਸਲਾ ਆ ਉਸ ਦੀ ਆਵਾਜ਼ ਜਿਹੜੀ ਆ ਬਾਕੀ ਤੱਕ ਜਿਹੜੀ ਉਸ ਨਿਊਜ਼ਪੇਪਰ ਤੱਕ ਜਿਹੜੀ ਉਹ ਪਹੁੰਚ ਸਕੇ। ਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450